ਸਾਰੇ ਸੁਣਿਆਂ ਨੂੰ अस्सलाम वालेकुम। ਅਸੀਂ ਅੱਜ ਪੰਜਾਬੀ ਲਹਿਰ ਦੀ ਟੀਮ ਪਹੁੰਚੀ ਹੈ ਪਿੰਡ ਭਾਈਵਾਲਾ, ਡਿਸਟ੍ਰਿਕਟ ਫੈਸਲਾਬਾਦ ਦੇ ਵਿੱਚ। ਜਿਹੜੇ ਪਾਰਟੀਸ਼ਨ 1947 ਦੀ ਵੰਡ, ਜਿਹਨੂੰ ਵੱਡੇ ਲੋਕ ਬਜ਼ੁਰਗ ਜਿਹੜੇ ਉਜਾੜਾ ਵੀ ਕਹਿੰਦੇ ਆ, ਉਹਨਾਂ ਸਟੋਰੀਜ਼ ਨੂੰ ਕਵਰ ਕਰਦੇ ਕਰਦੇ ਅੱਜ ਇਸ ਪਿੰਡ ਪਹੁੰਚੇ ਹਾਂ ਬਾਬਾ ਜੀ ਹੁਕਮੁਦੀਨ ਚੌਧਰੀ ਹੁਕਮੁਦੀਨ ਸਾਹਿਬ ਕੋਲ। ਅਤੇ ਗੱਲ ਕਰੀ ਦੀ ਆ ਸਾਂਝੀ ਤੁਹਾਡੇ ਸਾਰੇ ਵੇਖਣ ਵਾਲਿਆਂ ਨਾਲ ਪਾਰਟੀਸ਼ਨ 1947 ਦੀ, ਉਸ ਤੋਂ ਪਹਿਲਾਂ ਦਾ ਵਸੇਬ, ਲੋਕਾਂ ਦਾ ਪਿਆਰ ਮੁਹੱਬਤ, ਅਤੇ ਕਿਸ ਤਰ੍ਹਾਂ ਇਹਨਾਂ ਲੋਕਾਂ ਨੇ ਟਰੈਵਲ ਕੀਤਾ, ਕਿਸ ਤਰ੍ਹਾਂ ਮਾਈਗਰੇਟ ਕੀਤਾ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ, ਅਤੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ, ਜਾਂ ਇੰਡੀਆ ਪਾਕਿਸਤਾਨ ਦੀ ਮਾਈਗਰੇਸ਼ਨ ਹੋਈ ਉਦੋਂ ਦੇ ਹਾਲਾਤਾਂ 'ਤੇ ਝਾਤੀ ਪਾਈ ਦੀ ਆ। ਅਤੇ ਇਹ ਉਹ ਲੋਕ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਤਕਲੀਫਾਂ ਬਰਦਾਸ਼ਤ ਕੀਤੀਆਂ, ਆਪਣਾ ਹੱਸਦੇ ਵਸਦੇ ਘਰ ਛੱਡੇ, ਈਵਨ ਕਿ ਲੋਕਾਂ ਦੇ ਭਾਈਆਂ ਤੋਂ ਭੈਣਾਂ ਤੋਂ ਭਰਾ ਵਿਛੜ ਗਏ, ਅਤੇ ਬਹੁਤ ਵੱਡੇ ਦਰਜੇ 'ਤੇ ਜਿਹੜਾ ਵਾ ਨੁਕਸਾਨਾਤ ਹੋਏ। ਇਹਨਾਂ ਲੋਕਾਂ ਨੂੰ ਟ੍ਰਿਬਿਊਟ ਪੇਸ਼ ਕਰਨ ਵਾਸਤੇ, ਇਹਨਾਂ ਦੀਆਂ ਯਾਦਾਂ ਨੂੰ, ਇਹਨਾਂ ਪੀੜਾਂ ਨੂੰ ਆਉਣ ਵਾਲੀ ਜਨਰੇਸ਼ਨ, ਆਉਣ ਵਾਲੀ ਨਸਲ ਤੱਕ ਪਹੁੰਚਾਉਣ ਲਈ ਮਹਿਫੂਜ਼ ਕਰਕੇ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਤੱਕ ਪਹੁੰਚਾਉਣ ਵਾਸਤੇ ਇਹ ਕੋਸ਼ਿਸ਼ ਛੋਟੀ ਮੋਟੀ ਕਰਦੇ ਰਹੀਦਾ। ਅਤੇ ਅੱਜ ਉਸੇ ਕੋਸ਼ਿਸ਼ ਨੂੰ, ਇਸੇ ਕੜੀ ਨੂੰ ਅੱਗੇ ਵਧਾਉਂਦਿਆਂ ਹੋਇਆ ਅੱਜ ਅਸੀਂ ਪਿੰਡ ਭਾਈਵਾਲਾ ਚੌਧਰੀ ਹੁਕਮੁਦੀਨ ਸਾਹਿਬ ਕੋਲ ਪਹੁੰਚੇ ਹਾਂ, ਅਤੇ ਇਹਨਾਂ ਨਾਲ ਗੱਲ ਕਰਾਂਗੇ ਸਾਂਝੀ ਉਸ ਟਾਈਮ ਦੀ, ਉਸ ਸਮੇਂ ਦੀ, ਉਸ ਤੋਂ ਪਹਿਲੋਂ ਦੇ ਟਾਈਮ ਦੀ, ਕਿਵੇਂ ਵਸਦੇ ਸਨ, ਜਾਂ ਮਾਈਗ੍ਰੇਸ਼ਨ ਜਦੋਂ ਪਾਰਟੀਸ਼ਨ ਹੋ ਗਈ, ਉਜਾੜੇ ਪੈ ਗਏ, ਫਿਰ ਕੀ ਹਾਲਾਤ ਬਣੇ, ਅਤੇ ਉਸ ਤੋਂ ਬਾਅਦ ਕਿਵੇਂ ਜਿਹੜੇ 100% ਦੇ ਲੋਕ ਜਿਹੜੇ ਅੱਛੇ ਵਸਦੇ ਘਰਾਂ ਦੇ ਵਿੱਚ ਵਸਦੇ ਸਨ, ਜ਼ੀਰੋ 'ਤੇ ਆ ਗਏ, ਫਿਰ ਜ਼ੀਰੋ ਤੋਂ ਕਿਵੇਂ ਸਟਾਰਟ ਕਰਕੇ ਸਰਵਾਈਵ ਕੀਤਾ, ਅੱਗੇ ਜ਼ਿੰਦਗੀ ਵਧਾਈ। ਇਹ ਸਾਰੀ ਗੱਲਬਾਤ ਸਾਂਝੀ ਕਰਾਂਗੇ ਬਾਬਾ ਜੀ ਨਾਲ। अस्सलाम वालेकुम। वालेकुम अस्सलाम। ਬਾਬਾ ਜੀ ਪਹਿਲੋਂ ਤੇ ਆਪਣਾ ਨਾਂ ਦੱਸ ਦਿਓ, ਨਾਂ ਕੀ ਤੁਹਾਡਾ? मेरा नाम हुक्मुद्दीन ਚੌਧਰੀ ਹੁਕਮੁਦੀਨ। ਅਤੇ ਤੁਹਾਡੇ ਵਾਲਦ ਸਾਹਿਬ ਦਾ? चौधरी निज़ामुद्दीन मरहूम। ਨਿਜ਼ਾਮੁਦੀਨ ਮਰਹੂਮ। ਅਤੇ ਇਸ ਵੇਲੇ ਹੁਣ ਜੇ ਆਪਾਂ ਅੱਜ ਦੀ ਤਰੀਕ ਨੂੰ ਵੇਖੀਏ ਤਾਂ ਆਪਣਾ ਉਮਰ ਕਿੰਨੀ ਕੁ ਹੋ ਚੱਲੀ ਹੈ? 10-10-24 मेरी तारीख बताई। 10-10-1924। 2424। ਇਹਦੇ ਕੋਲ 90 ਪਲੱਸ ਬਣ ਗਈ ਹੈ, 94 ਸਾਲ ਬਣ ਗਈ। 94 ਜਾ ਰਿਹਾ। ਠੀਕ। ਇਹ ਦੱਸ ਦਿਓ ਵੀ ਆਪਾਂ, ਤੁਸੀਂ ਇੱਥੋਂ ਦੇ ਪਾਰਟੀਸ਼ਨ ਤੋਂ ਪਹਿਲਾਂ, ਉਜਾੜਿਆਂ ਤੋਂ ਪਹਿਲਾਂ ਇੱਥੋਂ ਦੇ ਵਸਿੰਦੇ ਜਾਂ ਉੱਧਰੋਂ ਮਾਈਗਰੇਟ ਹੋ ਕੇ ਆਏ ਹੋ? ਉਦੋਂ ਹੁਸ਼ਿਆਰਪੁਰ, ਜ਼ਿਲ੍ਹਾ ਹੁਸ਼ਿਆਰਪੁਰ, ਮੌਜ਼ਾ ਅਹਿਰਾਣਾ ਕੋਲ। ਜ਼ਿਲ੍ਹਾ ਹੁਸ਼ਿਆਰਪੁਰ, ਮੌਜ਼ਾ ਅਹਿਰਾਣਾ। ਉਹ ਦੋ ਪੱਤੀਆਂ ਸੀ, ਇੱਕ ਕਲਾਂ, ਇੱਕ ਖੁਰਦ। ਸਾਡੀ ਪੱਤੀ ਖੁਰਦ ਸੀ। ਤੁਹਾਡੀ ਪੱਤੀ ਖੁਰਦ ਸੀ? ਲੰਬੇ ਸੜਕ ਸੀ, ਹੁਸ਼ਿਆਰਪੁਰ ਫਗਵਾੜਾ ਸੀ, ਰੋਡ ਜਿਹੜੀ ਸੀ, ਕੱਚੀ ਸੜਕ। ਅੱਛਾ, ਉਹ ਮੇਨ ਹੀ ਹੋਇਆ ਨਾ, ਤਹਿਸੀਲ ਤੇ ਨਹੀਂ, ਮੇਨ ਜ਼ਿਲ੍ਹੇ ਦੇ ਵਿੱਚ ਹੀ ਸੀ ਪੈਂਦਾ? ਹਾਂਜੀ, ਮੇਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੀ ਸੀ। ਤਹਿਸੀਲ ਹੁਸ਼ਿਆਰਪੁਰ। ਤਹਿਸੀਲ ਵੀ 9 ਮੀਲ ਹੁਸ਼ਿਆਰਪੁਰ ਸਾਡੀ ਚੱਕੋਂ। 2 ਮੀਲ ਸੀ ਤੁਹਾਡੇ ਤੋਂ ਪੈਂਦਾ? 9 ਮੀਲ। 9 ਮਾਈਲ। ਠੀਕ ਹੋ ਗਿਆ, 9 ਮੀਲ ਪੈਂਦਾ ਸੀ। ਅਤੇ ਇਹ ਦੱਸਿਓ ਵੀ ਆਪਣੇ ਜਿਹੜਾ ਪਿੰਡ ਸੀ, ਤੁਸੀਂ ਦੱਸਿਆ ਆਪਣਾ, ਉਹਦੇ ਵਿੱਚ ਆਬਾਦੀ ਉਸ ਟਾਈਮ, ਜਿਹੜੀ ਪਾਰਟੀਸ਼ਨ ਤੋਂ ਪਹਿਲਾਂ ਦੀ ਆਬਾਦੀ, ਕਿਹੜੀ ਮੈਜੋਰਿਟੀ ਉੱਥੇ ਕਿਹੜੀ ਆਬਾਦੀ ਵਸਦੀ ਸੀ? ਮੁਸਲਮਾਨ, ਸਿੱਖ, ਹਿੰਦੂ? ਮੁਸਲਮਾਨਾਂ ਦੀ ਆਬਾਦੀ ਸੀ ਦੋਵੇਂ ਚੱਕਰ ਜ਼ਿਆਦਾ। ਮਤਲਬ ਕੰਮੀ ਸੀਗੇ, ਤਰਖਾਨ ਉਹ ਹਿੰਦੂ ਸੀਗੇ, ਲੋਹਾਰ ਵਿੱਚ ਹਿੰਦੂ ਸੀਗਾ, ਬਾਕੀ ਮੁਸਲਮਾਨ ਸੇ। ਨਾਈ, ਧੋਬੀ, मोती, लोहार मुसलमान से। ठीक। अब मेजोरिटी उत्थे जेडे ज़्यादा मुसलमान से? मुसलमान से आबादी मुसलमानों की सी, कमी से छोड़िए हिंदू। ठीक। ये दुकानदार हिंदू से बाड़ियाँ, एक दो दुकान को ब्राह्मण की दुकान। वो दुकान किदी को नावां दा याद है जी? ना, दुकान किदी सी नावां दा कोई याद है? ब्राह्मणों की जिहड़ी दुकान सी? दुकान है जो तिरंजी लाल से बाणियाँ, लखा राम तिरंजी राम बाणियाँ दुकान से। ठीक। वो कादी सी? साडी आबादी च, दूसरी आबादी लाहौरी सीगा, ओदी बड़ी दुकान से। अच्छा। कादी सी दुकानां? कादियां सी? आम ग्रोसरी दियां, आम समान लैण वाले घरां दा जेहड़ा आम जमींदारां दे दाना पक्का, होर जरूरियात दियां चीज़ां सारियां दुकानां तो मिल जांदियां से। अच्छा। ਇਹ ਸਨ ਦੁਕਾਨਾਂ ਆਪਣੇ ਵਿੱਚ। ਦੂਸਰੀ ਹੋਰ ਆਬਾਦੀ ਸਿੱਖਾਂ ਦੀਆਂ ਹੋਰ ਕੋਈ ਨਹੀਂ ਸੀ ਵਿੱਚ ਹੈਗੀ? ਸਿੱਖ ਜਿਹੜੇ ਕੋਈ ਤਰਖਾਨ ਸੇ ਥੋੜ੍ਹੇ ਜਿਹੇ ਘਰ, ਉਹ ਮੁੰਡੇ ਹੁਣ ਨਵੇਂ ਕੁਛ ਸੈਣੀਆਂ ਦੇ ਸੀਗੇ, ਉਹਦੇ ਜ਼ਿਮੀਂਦਾਰਾਂ ਕਰਦੇ ਸੈਣੀ ਬਰਾਦਰੀ ਸੀ ਇੱਕ ਜਿਹਦਾ
ਉਹ ਜ਼ਿਮੀਂਦਾਰਾਂ ਕਰਦੇ ਸੀ। ਉਹਨਾਂ ਦੇ ਕੁਛ ਮੁੰਡੇ ਨਵੇਂ ਮੁੰਡੇ ਜਿਹੜੇ ਉਹ ਸਿੱਖ ਹੋਣ ਲੱਗ ਪਏ ਸੀ। ਠੀਕ ਪੁਰਾਣੇ ਜਿਹੜੇ ਉਹ ਸਾਰੇ ਹਿੰਦੂ ਸੀ। ਠੀਕ। ਉਹ ਪੁਰਾਣੇ ਬੁੜੇ ਜਿਹੜੇ ਹੁੱਕਾ ਵੀ ਪੀਂਦੇ ਸੀ ਅੱਛਾ ਅੱਛਾ। ਤੇ ਨਵੇਂ ਜਿਹੜੇ ਸੀ ਉਹ ਸਿੱਖ ਹੋਈ ਜਾਂਦੇ ਸੀਗੇ। ਗੁਰਦੁਆਰਾ ਬਣਾ ਲਿਆ ਸੀ। ਠੀਕ। ਬਾਕੀ ਸਾਡੀ ਆਬਾਦੀ ਵਿੱਚ 3 ਮਸਜਿਦਾਂ ਸੀ ਜੀ। ਮਸਜਿਦਾਂ 3 ਸੀ ਆਪਣੇ? ਸਾਡੀ ਆਬਾਦੀ 'ਚ 3 ਮਸਜਿਦਾਂ ਸੀ। 3 ਮਸਜਿਦਾਂ ਦੀ ਮਸਜਿਦ ਜਿਹੜੀ ਆਪਣੇ ਘਰ ਦੇ ਕੋਲ ਵੀ ਕੋਈ ਮਸਜਿਦ ਹੈਗੀ ਸੀ? ਉਹ ਚੌਥੀ ਮਸਜਿਦ ਸਾਡੇ ਘਰਾਂ ਕੋਲ ਬਣਨੇ ਵਾਲੀ ਸੀ, ਉਹ ਵਿੱਚ ਹੀ ਰਹਿ ਗਿਆ ਕੰਮ। ਅੱਛਾ। ਤੇ ਬਾਕੀ 3 ਮਸਜਿਦਾਂ ਠੀਕ ਸੀ। ਇੱਕ ਜਾਮੇ ਮਸਜਿਦ ਸੀ, ਜੁਮਾ ਉੱਥੇ ਹੁੰਦਾ ਸੀ। ਅੱਛਾ, ਜਾਮੇ ਮਸਜਿਦ ਜੁਮਾ ਹੁੰਦਾ ਸੀ? ਇੱਕ ਜਾਮਾ ਮਸਜਿਦ ਸੀ, ਬਾਕੀ 2 ਦੂਸਰੀਆਂ ਸੀ। ਉੱਥੇ ਬੱਚੇ ਪੜ੍ਹਦੇ ਵੀ ਸੀ ਕੁਰਾਨ ਸ਼ਰੀਫ। ਅੱਛਾ, ਉੱਥੇ ਸਕੂਲ ਜਾਂ ਕਾਲਜ ਵੀ ਪੜ੍ਹੇ ਹੋ ਤੁਸੀਂ? ਮੈਂ ਸਕੂਲ 'ਚ ਆਪਣੇ ਦੂਜੀ ਆਬਾਦੀ ਸਕੂਲ ਵਰਨੈਕੁਲਰ ਫਾਈਨਲ ਮਿਡਲ ਸਕੂਲ। ਠੀਕ। ਦੂਜੀ ਆਬਾਦੀ ਜਿਹੜੀ ਖੁਰਦ ਦੀ ਆਬਾਦੀ ਉਹਦੇ 'ਚ ਸੀ? ਉਹ ਕਲਾਂ, ਦੂਜੀ ਕਲਾਂ ਆਬਾਦੀ ਸੀ। ਕਲਾਂ ਸਾਡੀ ਆਬਾਦੀ ਖੁਰਦ ਸੀ। ਠੀਕ, ਕਲਾਂ ਦੇ ਵਿੱਚ। ਉੱਥੇ ਮੈਂ 1940 'ਚ ਮਿਡਲ ਕੀਤਾ। ਮਿਡਲ ਉੱਥੋਂ ਤੁਸੀਂ ਪਾਸ 1940 'ਚ ਮਿਡਲ ਕੀਤਾ। ਠੀਕ। ਤੇ ਮੈਂ ਫਿਰ ਬਾਅਦ ਵਿੱਚ ਟੌਪ ਕੀਤਾ, ਮੈਨੂੰ ਓਪਨ ਸਕਾਲਰਸ਼ਿਪ ਮਿਲਿਆ ਸੀ। ਸਕਾਲਰਸ਼ਿਪ ਮਿਲਿਆ ਸੀ ਉਦੋਂ? ਹਾਂ। ਵਾਹ ਜੀ ਵਾਹ। ਉਹਦੇ ਬਾਅਦ ਫਿਰ ਕਿਉਂਕਿ ਵਰਨੈਕੁਲਰ ਸਕੂਲ ਸੀ, 2 ਸਾਲ ਅੰਗਰੇਜ਼ੀ ਪੜ੍ਹਨੀ ਪੈਂਦੀ ਸੀ। ਉਹਦੇ ਵਾਸਤੇ SBSE ਹਾਈ ਸਕੂਲ ਬਜਵਾੜਾ। SBSE? ਸਰਦਾਰ ਬਹਾਦਰ ਮਿੱਤਲ ਹਾਈ ਸਕੂਲ ਬਜਵਾੜਾ। ਉੱਥੇ ਦਾਖਲ ਹੁੰਦੇ। ਉੱਥੇ ਇਹ ਕਲਾਸ ਸੀ ਜੂਨੀਅਰ ਸੀਨੀਅਰ, 2 ਸਾਲ ਅੰਗਰੇਜ਼ੀ ਪੜ੍ਹਨੀ ਪੈਂਦੀ ਸੀ। ਠੀਕ ਹੈ। ਉਹ ਫਿਰ ਜੂਨੀਅਰ ਸੀਨੀਅਰ 9ਵੀਂ 10ਵੀਂ ਉੱਥੇ ਕੀਤੀ। 9ਵੀਂ 10ਵੀਂ ਉੱਥੇ ਕੀਤੀ ਫਿਰ? ਉਹਦੇ ਬਾਅਦ ਗੌਰਮੈਂਟ ਕਾਲਜ ਹੁਸ਼ਿਆਰਪੁਰ ਫਸਟ ਈਅਰ, ਸੈਕੰਡ ਈਅਰ, ਥਰਡ ਈਅਰ, 4th ਈਅਰ से ਤੇ ਪਾਕਿਸਤਾਨ ਬਣ ਗਿਆ। ਇਮਤਿਹਾਨ ਹੋਣਾ ਸੀ ਤਾਂ ਇੱਧਰ ਆ ਕੇ ਗੌਰਮੈਂਟ ਕਾਲਜ ਜਲੈਲਪੁਰ, ਉਹਨਾਂ ਦੇ ਜਲੈਲਪੁਰ ਅੱਜ ਕੱਲ੍ਹ ਫੈਸਲਾਬਾਦ, ਇੱਥੇ ਦਾਖਲ ਹੋ ਕੇ 3-4 ਮਹੀਨੇ ਫਿਰ BA ਇੱਥੋਂ ਕੀਤਾ। ਅੱਛਾ, ਇਹ ਦੱਸੋ ਵੀ ਜਿਵੇਂ ਤੁਸੀਂ ਦੱਸਿਆ ਇੱਕ ਨਵੀਂ ਗੱਲ ਆ ਗਈ ਸਾਹਮਣੇ ਵੀ ਇਮਤਿਹਾਨ ਨਹੀਂ ਸੀ ਹੋਏ ਉਦੋਂ 4th ਈਅਰ ਦੇ ਲਈ? 4th ਈਅਰ ਦੇ ਇਮਤਿਹਾਨ ਨਹੀਂ ਸੀ ਹੋਇਆ। ਉਹਨਾਂ ਨੇ ਕੋਈ ਦਿੱਤਾ ਜਿਵੇਂ ਕਿ ਇੱਥੋਂ ਵਾਲਾ ਆਪਣਾ ਰੈਵਨਿਊ ਦਾ ਰਿਕਾਰਡ ਜਿਹੜਾ ਉਹ ਦਿੱਤਾ? ਇਹਨੇ ਕਾਲਜ ਦਾ ਰਿਕਾਰਡ ਵੀ ਟ੍ਰਾਂਸਫਰ ਹੋਇਆ? ਰਿਕਾਰਡ ਜਿਹੜਾ 3-4 ਪ੍ਰੋਫੈਸਰ ਸਾਡੇ ਉਸ ਕਾਲਜ ਦੇ ਇੱਥੇ ਫੈਸਲਾਬਾਦ ਆਏ ਹੋਏ ਸੀ। ਠੀਕ ਹੈ। ਮੇਰੇ ਕੋਲ ਰਿਕਾਰਡ ਉਹਨਾਂ ਦਾ ਇਤਫਾਕੀਆ ਸੀ, ਲੈਟਰ ਉਹਨਾਂ ਕੋਲ ਉਸਤਾਦ ਵੀ ਸੀ, ਰਿਜ਼ਲਟ ਕਾਰਡ ਵੀ ਸੀਗਾ ਸੈਕੰਡ ਈਅਰ ਦਾ ਫਾਈਨਲ ਦਾ। ਠੀਕ ਹੈ। ਅਤੇ ਉਹ ਪ੍ਰੋਫੈਸਰ ਜਿਹੜੇ ਸੀ 3-4 ਉਹਨਾਂ ਨੂੰ ਸਾਰੇ ਤਸਦੀਕ ਕਰਦੇ ਸੀ। ਅੱਛਾ, ਉਹਨਾਂ ਤਸਦੀਕ ਕੀਤੀ ਤੇ ਫਿਰ ਅੱਗੇ ਤੁਸੀਂ? ਮੈਂ ਵੀ ਦਾਖਲ ਹੋਇਆ। ਇੱਕ ਬੇਟਾ ਮੇਰਾ ਕਲਾਸ ਫੈਲੋ ਨਾਜ਼ਰ ਹੁਸੈਨ ਸੀ, ਉਹ ਵੀ ਦਾਖਲ ਹੋਇਆ, ਪਹਿਲੇ ਦਾਖਲ ਹੋ ਗਿਆ। ਉਹ ਫਿਰ ਮੈਂ ਗਿਆ ਮਿਲਣ ਗਿਲਣ ਵਾਸਤੇ। ਉਸੇ ਹਾਲਾਤ ਇਹ ਸੀ ਕਿ ਮੇਰੀ ਟੁੱਟੀ ਹੋਈ ਜੁੱਤੀ ਸੀ ਪਿਆਰੀ, ਅਤੇ ਟੁੱਟੀ ਹੋਈ ਧੋਤੀ ਸੀ, ਅਤੇ ਮੇਰਾ ਜੀਅ ਨਹੀਂ ਸੀ ਕਰਦਾ ਕਿ ਜਾਣ ਨੂੰ। ਮੈਂ ਬਾਹਰ ਗਰਾਊਂਡ 'ਚ ਬਹਿ ਗਿਆ। ਮੈਂ ਗਿਆ ਤਾਂ ਡਾਕਟਰ ਪੀਰ ਹਸਨ PhD ਇੱਥੇ ਸੀ, ਉੱਥੋਂ ਆਏ ਹੋਏ। ਉਹ ਹਾਫਿਜ਼ ਅਬਦੁਲ ਹਕ ਪੀਰ ਅਲਾਉਦੀਨ ਖਿਲਜੀ ਅਤੇ ਡਾਕਟਰ ਅਬਦੁਲ ਹਈ ਅਤੇ ਇੱਕ ਡਾਕਟਰ ਅਲਾ ਮੁਹਈਉਦੀਨ, ਇਹ ਉੱਥੋਂ ਇੱਕ ਪ੍ਰੋਫੈਸਰ ਹੁਸ਼ਿਆਰਪੁਰ ਗੌਰਮੈਂਟ ਕਾਲਜ ਦੇ ਸੀ। ਉੱਥੋਂ ਇੱਥੇ ਆਏ ਸੀ? ਇੱਥੇ ਆਏ ਹੋਏ ਸੀ। ਠੀਕ। ਉਹਨਾਂ ਪਾਰਟੀਸ਼ਨ 'ਚ ਉਹ ਸਾਰੇ ਬਹੁਤ ਖੁਸ਼ ਹੋਏ ਕਿਉਂਕਿ ਮੈਂ ਸ਼ਾਇਨਿੰਗ ਸੀਗਾ ਆਪਣੀ ਕਲਾਸਾਂ ਵਿੱਚ ਰਿਹਾ, ਸ਼ੁਰੂ ਤੋਂ ਰਿਹਾ। ਅੱਛੇ ਚੰਗੇ ਸਟੂਡੈਂਟਸ? ਇਸ ਬਾਤ ਮੈਨੂੰ ਸਾਰੇ ਪਸੰਦ ਕਰਦੇ ਸੀ। ਠੀਕ ਠੀਕ। ਉਹਨਾਂ ਨੇ ਬੜਾ ਲਾਇਕ ਕੀਤਾ, ਅੱਲਾ ਸ਼ੁਕਰ ਕੀਤਾ। ਫਿਰ ਮੈਂ ਪਹਿਲੇ ਸਾਰੇ BA ਤੋਂ ਕਲੀਅਰ ਹੋ ਗਿਆ। ਅੱਛਾ, ਇਹ ਦੱਸੋ ਵੀ ਆਪਣੇ ਉੱਥੇ ਤੁਸੀਂ ਪੜ੍ਹਦੇ ਰਹੇ 3rd ਈਅਰ ਤੱਕ ਹੁਸ਼ਿਆਰਪੁਰ, ਉੱਥੇ ਆਪਣੇ ਕਲਾਸ ਫੈਲੋ ਜਿਹੜੇ ਸੀ, ਜਿਹੜੇ ਉੱਧਰ ਹੀ ਰਹਿ ਗਏ, ਹਿੰਦੂ ਜਾਂ ਸਿੱਖ ਜਾਂ ਦੂਜੇ ਹੋਰ ਕਿਸੇ ਬਰਾਦਰੀ ਦੇ, ਉਹਨਾਂ ਦੇ ਕੋਈ ਨਾਂ ਯਾਦ ਨੇ ਕਿਹੜੇ ਕਲਾਸ ਫੈਲੋ ਸੀ ਆਪਣੇ? ਉੱਧਰ ਕਲਾਸ ਫੈਲੋ ਜਿਹੜੇ ਸੀ ਨਾ, ਉਹਨਾਂ ਦੇ ਸਾਡੀ ਫੋਰਸ ਹੁੰਦੇ ਉਹ ਹਿੰਦੂ ਮੁੰਡੇ ਜਿਹੜੇ ਸੀ, ਉਹ ਮੈਨੂੰ ਭੁੱਲ ਗਏ। ਔਰ ਚੌਧਰੀ ਮੁਹੰਮਦ ਸ਼ਰੀਫ ਸੀਗਾ, ਇੱਥੇ ਆ ਗਿਆ, ਸਹੀ ਜੱਜ ਰਿਟਾਇਰ ਹੋਇਆ। ਠੀਕ ਹੈ। ਉਹ ਕਲਾਸ ਫੈਲੋ ਸਾਹਿਬ। ਨਾਜ਼ਰ ਹੁਸੈਨ ਜੀ ਦਾ ਨਾਂ ਲਿਆ, ਉਹਨਾਂ ਨੂੰ ਇੱਥੇ ਪਹਿਲਾਂ ਮਰਬੇ 2 ਸੀਗੇ ਮਖਨੇਜੇ ਕੋਲ, ਉਹ ਇੱਥੇ ਆ ਗਿਆ। ਠੀਕ। ਔਰ ਚੌਧਰੀ ਅਮੀਨ, ਇਹ ਜਲੰਧਰ ਕਾਲਜ ਤੋਂ ਆਇਆ ਸਭ, ਇਹ ਸਾਡੇ ਕਲਾਸ ਫੈਲੋ ਨਹੀਂ ਸਨ। ਇਹ ਸੀ 2-3 ਮੁੰਡੇ।
ਬਾਕੀ ਹਿੰਦੂ ਜਿਹੜੇ ਸੀਗੇ ਉਹ ਉੱਧਰ ਹੀ ਰਹਿ ਗਏ ਵਿਚਾਰੇ। ਅੱਛਾ, ਉੱਥੇ ਆਪਣੇ ਟੀਚਰ ਵੀ ਕੋ ਉਧਰ ਦੇ ਹੋਣਗੇ ਆਪਣੇ ਜਿਹੜੇ ਤੁਹਾਨੂੰ ਪੜ੍ਹਾਉਂਦੇ ਸੀ, 3rd ਈਅਰ ਤੱਕ ਪੜ੍ਹਦੇ ਰਹੇ ਹੋ? ਹੈਂ? ਉਹ ਟੀਚਰ ਵੀ ਆਪਣੇ ਹੋਣਗੇ, ਉਸਤਾਦ ਵੀ ਉੱਥੇ ਹੁਸ਼ਿਆਰਪੁਰ ਜਿਹੜੇ ਪੜ੍ਹਾਉਂਦੇ ਸੀ, ਕੋਈ ਹਿੰਦੂਆਂ ਦੇ ਜਾਂ ਸਿੱਖਾਂ ਦੇ? ਆ ਜਿਹੜੇ ਮੈਂ ਗਿਣਾਏ ਆ ਤੁਹਾਨੂੰ ਇਹ ਟੀਚਰ ਨਹੀਂ ਨਹੀਂ ਨਹੀਂ, ਜਿਹੜੇ ਉਧਰ ਰਹਿ ਗਏ ਆ, ਜਿਹੜੇ ਮੈਂ ਉਧਰ ਰਹਿ ਗਏ ਉਹਨਾਂ ਦੇ ਕੋਈ ਨਾਂ ਯਾਦ ਆ? ਉੱਧਰ ਡਾਕਟਰ ਗੁਪਤਾ, ਡਾਕਟਰ ਗੁਪਤਾ, ਡਾਕਟਰ ਗੁਪਤਾ, ਲਾਵਾ ਲਾਵਾ ਔਰ ਸਿੱਖ ਪ੍ਰੋਫੈਸਰ ਇੱਕ ਹੋਰ ਸੀਗੇ, ਉਹਨਾਂ ਦੇ ਨਾਮ ਮੈਨੂੰ ਭੁੱਲ ਜਾਂਦੇ। ਨਾਮ ਭੁੱਲ ਗਿਆ ਹੁਣ, ਹੋ ਵੀ ਤੇ ਬੜਾ ਟਾਈਮ ਗਿਆ ਨਾ, ਟਾਈਮ ਵੀ ਤਾਂ ਬਹੁਤ ਹੋ ਗਿਆ। ਅੱਛਾ, ਇਹ ਦੱਸ ਦਿਓ ਕਿ ਆਪਣਾ ਜਿੱਥੇ ਆਪਾਂ ਖੁਰਦ ਰਹਿੰਦੇ ਸਾਂ, ਖੁਰਦ ਜਿੱਥੇ ਰਹਿੰਦੇ ਸਾਂ, ਉੱਥੇ ਆਪਣਾ ਕੋਈ ਦੋਸਤ ਵੀ ਆਇਆ ਸੀ ਲਾਗੇ ਲਾਗੇ ਲੋਗੇ ਕੋ, ਆਪਣੇ ਯਾਰ ਦੋਸਤ ਕਿਸੇ ਹੋਰ ਬਰਾਦਰੀ ਦੇ, ਸਿੱਖਾਂ ਦਾ ਜਾਂ ਹਿੰਦੂਆਂ ਦਾ? ਹੁਸ਼ਿਆਰਪੁਰ? ਹਾਂਜੀ, ਹੁਸ਼ਿਆਰਪੁਰ। ਹੁਸ਼ਿਆਰਪੁਰ ਤਾਂ ਮੇਰੇ ਕਲਾਸ ਫੇਲ ਸ਼ਾਈਨਿੰਗ ਸਟੂਡੈਂਟ ਸੀ ਨਾ, तो ਜ਼ਿਲ੍ਹੇਦਾਰ ਸੀਗਾ ਵਿਚਾਰਾ, ਫੌਤ ਹੋ ਗਿਆ ਹੁਣ ਇੱਥੇ। ਮੈਂ ਉਧਰ ਦਾ ਤੁਹਾਨੂੰ ਪੁੱਛਦਾ ਵਾਂ, ਉਧਰ ਦਾ ਉੱਥੇ ਕਲਾਸ ਫੇਲ ਬਜਵਾੜੇ ਦਾ ਠੀਕ ਹਾਜ਼ਰ ਹੋ ਕੇ ਆਇਆ ਇੱਥੇ। ਉਧਰ ਸ੍ਰੀ ਕ੍ਰਿਸ਼ਨ, ਸ੍ਰੀ ਕਿਸ਼ਨ, ਸ੍ਰੀ ਕ੍ਰਿਸ਼ਨ, ਜਗਦੀਸ਼ ਰਾਮ, ਜਗਦੀਸ਼ ਰਾਮ, ਇਹ ਸੀਗੇ ਸਾਡੇ ਚੰਗੇ ਨੰਬਰ ਲੈਣੇ ਵਾਲੇ। ਅੱਛਾ, ਇਹ ਦੱਸੋ ਵੀ ਜਦੋਂ ਪਾਰਟੀਸ਼ਨ ਨਹੀਂ ਸੀ ਹੋਈ, ਵੰਡ ਨਹੀਂ ਸੀ ਹੋਈ, ਕਿ ਤੁਹਾਨੂੰ ਆਈਡੀਆ ਸੀ ਪਹਿਲਾਂ ਵੀ ਇਹ ਹੁਣ ਸਾਨੂੰ ਛੱਡਣਾ ਪੈਣਾ, ਸਾਰਾ ਕੁਝ ਜਾਣਾ ਪੈਣਾ, ਕੋਈ ਪਹਿਲਾਂ ਪਤਾ ਸੀ? ਨਹੀਂ, ਪਾਰਟੀਸ਼ਨ ਦਾ ਇਹ ਨਹੀਂ ਸੀ ਪਤਾ ਵੀ ਆਬਾਦੀ ਤਬਾਦਲਾ ਹੋਣਾ ਜਾਂ ਪਾਰਟੀਸ਼ਨ ਹੋ ਗਿਆ ਕੁਝ ਹੋਣਾ। ਇਹੀ ਬਸ ਆਪਣੀ ਆਜ਼ਾਦੀ ਹੋਣੀ ਆ, ਆਜ਼ਾਦੀ ਹੋਣੀ ਆ, ਮਜ਼ਾਲ ਬੇਸ ਹੈ। ਨਹੀਂ, ਆਜ਼ਾਦੀ ਕਿਹਦੇ ਤੋਂ ਉਦੋਂ ਮੰਗਦੇ ਸੀ? ਆਈ ਛੋੜ ਦੋ, ਲਾਲ ਕਿਲਾ ਤੋੜ ਦੋ, ਅੰਗਰੇਜ਼ ਜਲਸੇ ਹੁੰਦੇ ਸੀ ਨਾ ਉਸੇ, ਆਈਐਨ छोड़ दो, आईएन छोड़ दो, लाल किला तोड़ दो, जलसे जुलसे ਹੁੰਦੇ ਸੀ। ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਆਈਐਨ ਬਣ ਗਈ ਸੀ ਆਜ਼ਾਦ ਹਿੰਦ ਫੌਜ, ਉਹਦੇ ਜਲਸੇ ਜੁਲਸੇ ਹੁੰਦੇ ਸੀ। ਫਿਰ ਜਿਵੇਂ ਪਾਕਿਸਤਾਨ ਬਣਨਾ ਸੀ, ਉਹਦੇ ਪਹਿਲੇ ਤਹਿਰੀਕ ਸੀ, ਪਿੰਡਾਂ ਵਿੱਚੋਂ ਵੀ ਜ਼ਰੂਰ ਦੀ ਸ਼ਕਲ ਦੇ ਵਿੱਚ ਆਉਂਦੇ ਸੀ ਲੋਕ ਸ਼ਹਿਰ ਨੂੰ, ਉਹ ਜਲਸਿਆਂ ਜੁਲਸਿਆਂ 'ਚ ਸ਼ਾਮਲ ਹੋਣ ਵਾਸਤੇ। ਹਾਂ, ਮੁਸਲਿਮ ਲੀਗ ਦੇ ਹੁੰਦੇ ਸੀ ਜਿਹੜੇ ਜਲਸੇ, ਜਿਹੜੇ ਮੁਸਲਿਮ ਲੀਗ ਦੇ ਜਲਸੇ ਹੁੰਦੇ? ਮੁਸਲਿਮ ਲੀਗ ਤਾਂ ਹੋਏ ਉਸੇ ਫਿਰ ਬਣੇ ਆ, ਪਹਿਲਾਂ ਤਾਂ ਹੈ ਨਹੀਂ ਸੀ ਨਾ, 47 'ਚ ਬਣੇ ਆ। ਹਾਂਜੀ, 47 'ਚ। ਹਾਂ, ਫਿਰ ਉਸੇ ਮੁਸਲਿਮ ਲੀਗ ਦਾ ਜ਼ੋਰ ਪੈ ਗਿਆ ਹਰ ਪਾਸੇ, ਮੁਸਲਿਮ ਲੀਗ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, बन के रहेगा पाकिस्तान, बन के रहेगा पाकिस्तान, लेके रहेंगे पाकिस्तान, लेके रहेंगे पाकिस्तान। अच्छा, ये दसो ਵੀ ਆਪਾਂ, ਮੈਂ ਤੁਹਾਨੂੰ ਪੁੱਛਿਆ ਸੀ ਵੀ ਵੰਡ ਤੋਂ ਪਹਿਲਾਂ ਦਾ ਤੁਹਾਨੂੰ ਪਤਾ, ਤੁਸੀਂ ਕਿਹਾ ਵੀ ਨਹੀਂ ਕੋਈ ਆਈਡੀਆ ਨਹੀਂ ਸੀ, ਕਿੰਨੇ ਕੁ ਦਿਨ ਪਹਿਲਾਂ ਪਤਾ ਲੱਗਿਆ ਵੀ ਹੁਣ ਸਾਨੂੰ ਇਹਨੂੰ ਛੱਡ ਕੇ ਜਾਣਾ ਪੈਣਾ? ਸਾਨੂੰ ਤਾਂ ਯਕਦਮ ਨਹੀਂ ਪਤਾ ਲੱਗਾ, ਜਦੋਂ ਸਾਨੂੰ ਕਿ ਰਾਤ ਨੂੰ ਸ਼ਾਮ ਨੂੰ ਫੌਜੀ ਆਏ, ਉਹਨਾਂ ਨੇ ਕਿਹਾ ਉਹ ਨਾਲ ਦੇ ਮੌਜੂਦ ਵਿੱਚ ਸਿੱਖਾਂ ਨੇ ਹਮਲਾ ਕੀਤਾ, ਖਨੌੜਾ ਦਾ ਮੌਜਾ, ਖਨੌੜਾ, ਉੱਥੇ ਸਿੱਖਾਂ ਨੇ ਕੀਤਾ ਹਮਲਾ। ਉੱਥੇ ਸਾਡੇ ਪਿੰਡ ਦੇ ਵਿੱਚ ਦੂਏ ਬਾਦੀ ਦੇ ਵੀ ਮੁੰਡੇ ਗਏ ਉੱਥੇ ਅਮਦਾਦ ਵਾਸਤੇ, ਉਹ ਇੱਕ ਮੁੰਡਾ ਕਮੈਸ ਦਾ ਉਹਦਾ ਨਾਮ, ਉਹ ਵਿਚਾਰਾ ਉੱਥੇ ਸ਼ਹੀਦ ਹੋ ਗਿਆ। ਅਤੇ ਮੁੜ ਕੇ ਫੌਜ ਆਈ ਸ਼ਾਮ ਨੂੰ, ਉਹਨੇ ਕਿਹਾ ਵੀ ਤਿਆਰ ਹੋ ਜਾ, ਤੁਹਾਨੂੰ ਸਵੇਰ ਨੂੰ ਪੰਡੋਰੀ ਬੀਬੀ ਕੈਂਪ ਆ, ਸਾਰਿਆਂ ਨੂੰ ਉੱਥੇ ਚੱਲ ਜਾਣਾ। ਲਾਗੇ ਪੰਡੋਰੀ ਲੱਗਾ ਸੀ ਕੈਂਪ? ਪੰਡੋਰੀ ਬੀਬੀ, ਪੰਡੋਰੀ ਬੀਬੀ, ਉਹ ਸਾਡੇ ਚੌਂਹੜੀ 2 ਮਹੀਨੇ ਲੱਗੇ ਸਨ। ਠੀਕ ਹੈ, ਉੱਥੇ ਕੈਂਪ ਹੈ, ਤੁਹਾਨੂੰ ਕੈਂਪ ਲੈ ਕੇ ਜਾਣਾ। ਨੈਸ਼ਨਲ ਹਾਲ ਹੀ ਆਏ ਸੀ ਅਬਦੁਲ ਹਕ, ਇਹ ਉਹ ਸਭ ਉਹ ਸਕਦੇ ਪੰਡੋਰੀ ਬੀਬੀ ਦੇ। ਠੀਕ ਹੈ, ਉਹ ਸ਼ਾਮ ਨੂੰ ਉਹਨੇ ਫੌਜੀ ਹੋਏ ਨਾ, ਉੱਥੇ ਨੂੰ ਗਏ ਖਨੌੜੇ ਨੂੰ, ਉਹਨੇ ਕਹਿਤਾ ਜੀ ਤਿਆਰ ਹੋ ਜਾਓ ਸਵੇਰੇ ਚੱਲ। ਸੁਬਾਹ ਦੇ ਵਕਤ ਉਹ ਸ਼ਾਮ ਦੇ ਵੇਲੇ ਫਿਰ ਮੇਰੇ ਭਾਈ ਸਾਹਿਬ ਦੇ ਫੌਜੀ ਬੜੇ, ਜਦ ਉਹਨਾਂ ਨੇ ਅੱਜ ਕੱਲ੍ਹ ਸੂਬੇਦਾਰ ਨਾਇਬ ਸਾਹਿਬ ਦੇ ਸਾਦੇ, ਉਹ ਜਮਾਦਾਰ ਸਾਦੇ ਸੀ। ਕੀ ਨਾਂ ਸੀ ਤੁਹਾਡੇ ਭਾਈ ਵੱਡੇ? ਉਹ ਜਮਾਦਾਰ ਫਜ਼ਲ ਮੁਹੰਮਦ, ਬੜਾ ਭਾਈ ਫਜ਼ਲ ਮੁਹੰਮਦ। ਫਜ਼ਲ ਮੁਹੰਮਦ, ਠੀਕ ਹੈ। ਉਹ ਫੌਜੀ ਸਨ ਉਦੋਂ ਬ੍ਰਿਟਿਸ਼ ਆਰਮੀ ਦੇ ਵਿੱਚ। ਉਹ 3-4 ਹੋਰ ਮੁਜ਼ਰਿਨ ਆਦਮੀ, ਉਹ ਮੌਜਾ ਤੋਂ ਜਿਹੜਾ ਮੈਂ ਦੱਸਿਆ, ਇੱਕ ਮੀਲ ਸਾ ਤੇ ਉਹ ਸਿੱਖਾਂ ਦਾ ਪਿੰਡ ਸੀ ਜੱਟਾਂ ਦਾ। ਉਹ ਸ਼ਾਮ ਨੂੰ ਉੱਥੇ ਨੂੰ ਗਏ ਵੀ ਅਸੀਂ ਤੁਹਾਨੂੰ, ਉਹਨੇ ਕਹਿ ਦਿੱਤਾ ਵੀ ਸਵੇਰੇ ਜਾਣਾ ਤੁਸੀਂ ਕੈਂਪ 'ਚ, ਅਤੇ ਅਸੀਂ ਰਸਤਾ ਇਹ ਹੀ ਹੈ ਲੰਘਣ ਨੂੰ, ਇਹਨਾਂ ਗੱਲ ਕਰੀਏ।
ਉਹ ਸ਼ਾਮ ਨੂੰ ਲੇਟ ਹੋ ਗਏ, ਆਏ ਨਾ, ਫਿਕਰ ਹੋ ਗਿਆ ਵੀ ਕਿਤੇ ਖਤਮ ਨਾ ਕਰਦੇ ਹੁਣ। ਉਹਨਾਂ ਨੇ ਕਿਹਾ ਨਹੀਂ ਭਾਈ ਜੀ, ਬਾਬਾ ਜੀ ਹੁਣ ਅਵੇਰਾ ਹੋ ਗਿਆ, ਹੁਣ ਰਾਤ ਇੱਥੇ ਸਾਡੇ ਕੋਲ ਰਹੋ। ਉਹ ਫਿਰ ਸਵੇਰੇ ਉਹ ਆਏ, ਸਵੇਰੇ ਆ ਕੇ ਲੋਕੀ ਨਾਲ ਦੇ ਚੱਕਾਂ ਦੇ ਸਾਡੇ ਪਿੰਡ ਇਕੱਠੇ ਹੋਏ ਤੇ ਬੈਠੇ ਕੈਂਪ ਬਣਾਉਣਾ। ਉਹ ਕੈਂਪ ਉੱਥੇ ਸਵੇਰੇ ਫਿਰ ਸਾਰੇ ਜਿੱਦਾਂ ਵੀ ਸਭ ਸੇ ਉੱਠ ਕੇ ਤੁਰ ਪਏ। ਪੰਡੋਰੀ ਬੀਬੀ ਚਲੇ ਗਏ, ਪੰਡੋਰੀ ਬੀਬੀ ਕੈਂਪ ਲੱਗਾ ਵਾ। ਆ ਰੌਲ ਜਿਹੜੇ ਲੈ ਰੌਲੀ ਵਾਲੇ, ਇਹਨਾਂ ਦਾ ਕਦੇ ਚੱਕ ਸਾ। ਹਾਂ, ਇਹਨਾਂ ਦਾ ਚੱਕ ਸੀ। ਅੱਛਾ, ਇਹ ਦੱਸੋ ਵੀ ਉਹਦੇ ਜਦੋਂ ਕੈਂਪ ਬਣਿਆ ਉਹਦੇ ਵਿੱਚ ਤੁਸੀਂ ਦੱਸ ਰਹੇ ਖਨੌਲੇ ਹੋਇਆ ਕੋਈ? ਅਸੀਂ ਕੈਂਪ ਦੇ ਵਿੱਚ ਸਾਡੇ ਹਮਸ਼ੀਰਾ ਸੀ ਚਾਚਾ ਲਾਲ, ਉਹਦਾ ਘਰ ਸੀ ਪੰਡੋਰੀ ਬੀਬੀ, ਉਹਨਾਂ ਦਾ ਵੀ ਪੰਡੋਰੀ। ਠੀਕ ਹੈ, ਅਸੀਂ ਉਹਨਾਂ ਦੇ ਘਰ ਚੱਲ ਗਏ। ਠੀਕ ਹੈ, ਅਸੀਂ ਉਸ ਘਰ ਹੀ ਰਹੇ ਹਾਂ। ਬਾਕੀ ਲੋਕ ਬਾਹਰ ਖੇਤਾਂ ਵਿੱਚ ਸਾਰੇ ਟੈਂਟ ਲਾਏ ਹੋਏ ਸੀ, ਕੈਂਪ ਲਾ ਕੇ ਕੋਈ ਚਾਦਰਾਂ ਦਾ ਟੈਂਟ ਲਾ ਲਿਆ, ਕੋਈ ਰੂਹ ਲਾ ਲਿਆ, ਸਾਰੇ ਕੈਂਪਾਂ ਦੀ ਬਾਰਿਸ਼ਾਂ ਹੁੰਦੀਆਂ ਸੀਗੀਆਂ, ਬਸ ਲੋਕ ਇੱਦਾਂ ਗੁਜ਼ਾਰਾ ਕਰਦੇ ਸੀ। ਕਿੰਨੇ ਦਿਨ ਰਹੇ ਕੈਂਪ? ਮਹੀਨਾ ਭਰ ਰਹੇ ਉੱਥੇ। ਮਹੀਨਾ ਪੂਰਾ? ਹਾਂ। ਮੱਖੀ ਇੰਨੀ ਪੈਦਾ ਹੋ ਗਈ ਸੀ ਕਿ ਜਿਸੇ ਅਸੀਂ ਪੰਡੋਰੀ ਬੀਬੀ ਤੇ ਬਸੀ ਦੌਲਤ ਖਾਂ 3-4 ਮੀਲ ਦਾ ਪੰਜ ਸਾਰਾ ਸੜਕ 'ਤੇ ਉੱਥੇ ਜਾਂਦਾ। ਪੰਡੋਰੀ ਬੀਬੀ ਤੇ ਸੜਕ ਤੱਕ ਮੱਖੀਆਂ ਇੰਨੀਆਂ ਸੀ ਜਿੱਦਾਂ ਕਿ ਡੂਮਣੇ ਦਾ ਮਖੀਰ ਹੁੰਦਾ। ਇੰਨੀਆਂ ਮੱਖੀਆਂ? ਇੰਨੀ ਮੱਖੀ ਗੰਦ ਦੀ ਵਜ੍ਹਾ ਨਾਲ ਪੈਦਾ ਹੋਈ। ਰਾਤ ਉੱਥੇ ਰਹੇ। ਸਵੇਰ ਨੂੰ ਉੱਥੋਂ ਚੱਲ ਕੇ ਹੁਸ਼ਿਆਰਪੁਰੋਂ ਨਸਾਲੇ ਕੈਂਪ ਸਾਹਿਬ, ਸਾਡੇ 40 ਗੱਡੇ ਸਾਡੇ ਪਿੱਛੇ ਰਹਿ ਗਏ। ਸਾਨੂੰ ਹੁਸ਼ਿਆਰਪੁਰ ਗੌਰਮੈਂਟ ਕਾਲਜ ਦੇ ਬਰਾਬਰ ਡੱਕ ਲਿਆ। ਉੱਥੇ ਸਾਨੂੰ ਕਿਹਾ ਵੀ ਸੁਬਾਹ ਜਾਓਗੇ। ਸੁਬਾਹ ਦੂਸਰੇ ਕੈਂਪ ਆਉਣ ਲੱਗ ਪਏ। ਅਸੀਂ ਫੇਰ ਅਟਕ ਗਏ। ਫਿਰ ਉਹ ਬਾਰਿਸ਼ ਹੋਈ ਜਿਹੜੀ ਤੁਸੀਂ ਅਖਬਾਰਾਂ 'ਚ ਪੜ੍ਹੀ ਹੋਊਗੀ, ਬਾਰਿਸ਼ਾਂ ਦੇ ਬਹੁਤ। ਉਹ ਬਾਰਿਸ਼ ਹੋਈ 3-4 ਦਿਨ। ਉਹਦੇ ਨਾਲ ਇੰਨੀ ਬਾਰਿਸ਼ ਹੋਈ ਕਿ ਸੜਕ ਜਿਹੜੀ ਸੀ 10-10 ਫੁੱਟ ਗਹਿਰੀ ਟੁੱਟ ਕੇ ਹੋ ਗਈ ਪੱਕੀ ਸੜਕ। ਫਿਰ ਮਹੀਨਾ ਪਰ ਉੱਥੇ ਅਟਕਣਾ ਪਿਆ। ਉੱਥੋਂ ਫਿਰ ਜਿਹੜਾ ਸਾਡਾ ਅਗਲਾ ਹਿੱਸਾ ਕੈਂਪ ਦਾ ਸੀ ਉਹ ਨਸਰਾਲੇ ਚਲਾ ਗਿਆ। ਉੱਥੇ ਬਾਕੀ ਕੁਛ ਉਹਨਾਂ 'ਚੋਂ ਵੀ ਰਹਿ ਗਿਆ। ਬਾਕੀ ਉਹ ਬਰਸਾਤੀ ਨਾਲੇ ਸੀ, ਉਹ ਵੀ ਚੋ ਸਕਦੇ ਸੀ। ਉਹ ਪਹਾੜੇ ਤੋਂ ਪਾਣੀ ਆਉਂਦਾ ਸੀ, ਉਹ ਸਾਰੇ ਚੋ ਬਹੁਤ ਪਾਣੀ ਆਉਂਦਾ ਸੀ ਬਾਰਿਸ਼ ਹੋਏ ਤਾਂ। ਉਹ ਜਿਹੜੇ ਜ਼ਿਆਦਾ ਚੱਲ ਗਏ ਉਹ ਚੂੜ ਵਾਲੇ ਕੈਂਪ ਚੱਲ ਗਏ, ਕੁਛ ਨਸਰਾਲੇ ਰਹਿ ਗਏ। ਉਹ ਫਿਰ ਸਾਨੂੰ ਲਿਆ ਕੇ ਮਹੀਨੇ ਬਾਅਦ ਨਸਰਾਲੇ ਰੱਖਿਆ। 1 ਮਹੀਨਾ ਉੱਥੇ ਰਹੇ। ਰੋਜ਼ ਲੋਕਾਂ ਨੂੰ ਲਿਜਾਣਾ, ਸੜਕ ਦੇ ਨਾਲ ਜਾ ਕੇ ਟੋਕਰੀਆਂ ਕਈਆਂ ਦਿੱਤੀਆਂ, ਰਾਹ ਬਣਾਇਆ। ਉਹਦੇ ਬਾਅਦ ਫਿਰ ਚੱਲੇ। ਮਹੀਨਾ ਉੱਥੇ ਰਹੇ ਤੇ ਮਹੀਨਾ ਹੀ ਨਸਰਾਣੇ ਉੱਥੇ ਰਹੇ। ਮਹੀਨਾ ਉੱਥੇ ਫਿਰ ਕਿੱਧਰ ਦੀ ਆਏ ਅੱਗੋਂ? ਫਿਰ ਸਾਨੂੰ ਉੱਥੋਂ ਸ਼ੂਰ ਵਾਲੇ ਕੈਂਪ, ਉੱਥੋਂ ਅੱਗੇ ਆ ਗਿਆ ਬਿਆਸਾ। ਬਿਆਸੇ ਆਏ ਤਾਂ 1.5 ਮਹੀਨੇ ਬਾਅਦ 2 ਮਹੀਨੇ ਬਾਅਦ ਪਹਿਲੀ ਟ੍ਰੇਨ ਆਈ ਸੀ ਜਲੰਧਰ ਛਾਉਣੀਆਂ ਬਹਾਇਰਾਂ ਦੀ। ਉਹਦੇ ਰਸਤੇ ਪਾ ਕੇ ਛੱਤ ਦੇ ਉੱਤੇ ਵੀ ਲੋਕੀ ਬੈਠੇ ਸੀ। ਉਹ ਬਸ ਬੈਲਾਂ ਨੂੰ ਪਾਣੀ ਪਿਲਾ ਕੇ ਉੱਥੇ ਦਰਿਆ 'ਤੇ ਆਏ ਤਾਂ ਸਾਨੂੰ ਮੁੰਡਾ ਕਹਿੰਦਾ ਵੀ ਸਾਡੇ ਪਿੰਡ ਦਾ ਫਲਾਣਾ ਬੰਦਾ ਉੱਥੇ ਟ੍ਰੇਨ 'ਤੇ ਆ, ਉਹਨਾਂ ਦੇ ਜੀ ਉੱਤੇ। ਅਸੀਂ ਆਏ ਤਾਂ ਉਹ ਵੀ ਉੱਤੇ ਵੀ ਚੜ੍ਹੇ ਹੋਏ ਛੱਤ 'ਤੇ। ਉਹ ਕਹਿੰਦੇ ਆ ਜਾਓ। ਮੈਂ ਭਾਈ ਮੇਰਾ ਫੌਤ ਹੋ ਗਿਆ ਇੱਥੇ ਆ ਕੇ ਮਾਸ਼ਾਅੱਲਾ ਨਸੀਬ ਕਰਨ। ਅਤੇ 2 ਬੇਟੇ ਬੜੇ ਭਾਈ ਦੇ ਜਮਦਾਰ ਦੇ, ਇਹ ਬੇਟਾ ਹੀ ਸੀ, ਹੋਰ ਥੋੜ੍ਹੇ ਬੱਚੇ ਸੀ ਉਹਦੇ। ਉਹ ਸਾਨੂੰ ਫਿਰ ਫਟਾਫਟ ਤਿਆਰ ਕਰਕੇ ਤਾਂ ਅਸੀਂ ਵੀ ਉੱਤੇ ਉਹ ਛੱਤ ਦੇ ਉੱਤੇ ਰਸਤਾ ਫੜ ਕੇ ਬਹਿ ਗਏ। ਰਾਤੋਂ ਰਾਤ ਭਾਗ ਕੇ ਆਏ ਤਾਂ ਉੱਥੇ ਵੈਲਕਮ ਹੋਏ। ਸਵੇਰ ਨੂੰ ਜਿਉਂ ਟ੍ਰੇਨ ਚੱਲੀ ਉਹ ਰਾਏਬੰਦ ਆ ਕੇ ਖੜੀ ਹੋ ਕੇ ਉੱਥੋਂ ਕਹਿਣ ਵੀ ਇੰਨੇ ਦਿਨ ਹੋ ਗਏ ਟ੍ਰੇਨ। ਉੱਥੋਂ ਚੱਲ ਕੇ ਫਿਰ ਆਏ ਸ਼ੋਰਕੋਟ ਤੋਂ ਮਾਮੂ ਕਾਂਜੇ ਸਾਡੇ ਭਾਈ ਸੇ ਰਹਿੰਦੇ, ਉੱਥੋਂ ਉੱਤਰ ਕੇ ਮਰੀਜ਼ ਵਾਲੇ 1 ਰਾਤ ਉੱਥੇ ਰਹੇ। ਅਗਲੇ ਦਿਨ ਮੁਹਾਜ਼ਰ ਉੱਥੇ ਕਲੈਮ ਫਾਰਮ ਦਿੰਦੇ ਆ ਜੀ। ਅਗਲੇ ਦਿਨ ਮੈਂ ਉਹਨਾਂ ਦੇ ਨਾਲ ਫਿਰ ਫੈਸਲਾਬਾਦ ਆ ਗਿਆ। ਇੱਥੇ ਆ ਕੇ ਕਲੈਮ ਫਾਰਮ ਦਿੱਤੇ। ਫੈਸਲਾਬਾਦ ਪੈ ਗਈ ਜ਼ਮੀਨ? ਫਿਰ ਇੱਥੇ ਉਹਨਾਂ ਨੂੰ ਦੇ ਨਾਲ ਹਬੀਬ ਚੌਧਰੀ, ਹਬੀਬ ਸਾਡੇ ਸੀ ਉਹ 'ਚ, ਉਹ 195 ਦਾ, ਉਹਦੇ ਕੋਲ ਰਹੇ ਇੱਥੇ।
ਉਹਨੇ ਫਾਰਮ ਬਣਾ ਕੇ ਨਵਾਬ ਸਾਹਿਬ ਤਹਿਸੀਲਦਾਰ ਸੀ, ਰਿਟਾਇਰ ਹੋਏ। ਉਹ 2 ਦਿਨ ਪਹਿਲਾਂ ਦੇ ਉਹ ਥੋੜੀ ਨਵੀਂ ਅਕਸਰ 113 ਜੀਮੇ ਦਾ ਉਹਨੇ ਜਦ ਦੇ ਬੁਰਿਆਂ ਦੇ ਫਾਰਮ ਉਹਨੇ ਕਿਹਾ ਪੁਰਾਣੀ ਤਾਰੀਖ ਬਾਅਦ ਬਾਤ ਕਰਦੇ। ਉਹ ਫਾਰਮ ਸਾਨੂੰ ਦੇ ਕੇ ਫਿਰ ਜ਼ਮੀਨ ਤਲਾਸ਼ ਕਰਦੇ ਰਹੇ। ਮਹੀਨਾ ਬਾਅਦ ਅਸੀਂ ਇੱਥੇ ਆ ਗਿਆ ਲੋਕਾਂ ਨੂੰ ਕਰਾੜੀ ਇਸੇ ਰਹੇ। ਫਿਰ ਇਹ ਜ਼ਮੀਨ ਮੇਰੀ 110 ਤੱਕ ਉੱਥੇ ਗਏ ਤਾਂ ਕਿਸੇ ਹੋਰ ਨੇ ਕਬਜ਼ਾ ਕਰ ਲਿਆ। ਮੁੜ ਕੇ ਆ ਕੇ ਦੂਜੀ ਆਬਾਦੀ ਜ਼ਮੀਨ ਨਾ ਰਹੇ। ਫਿਰ ਉਹ 78 ਤੱਕ ਜਬੱਦੀ ਗਏ। ਉੱਥੇ ਇੱਕ ਰਾਤ ਰਹੇ ਤਾਂ ਰਾਤ ਨੂੰ ਮੈਂ ਕਿਹਾ ਅੱਗੇ ਸਾਡੇ ਚੱਕ 'ਚ ਸਕੂਲ ਦਾ ਹੁਸ਼ਿਆਰਪੁਰ 9 ਮੀਲ ਸੀ ਸੜਕ ਦੇ ਉੱਤੇ। ਇਹਦਾ ਬੋਲੀ ਜਾਵਾ 60 ਮੀਲ 'ਤੇ ਵੀ 15 ਮੀਲ 60 ਮੀਲ 'ਤੇ 2 ਮੀਲ ਲੈਣ ਨੂੰ ਆਬਾਦੀ ਨਾ ਕੋਈ ਸਕੂਲ ਨਾ ਕੋਈ ਗੱਲ ਨਾ ਬਾਅਦ 'ਚ ਗੁਜ਼ਾਰਾ ਨਹੀਂ ਹੋਣਾ। ਸਵੇਰ ਨੂੰ ਫਿਰ ਅਸੀਂ ਆ ਗਏ। ਬਾਕੀ ਉੱਥੇ ਰਹੇ। ਇੱਥੇ ਆ ਕੇ ਚੌਧਰੀ ਸੁਲਤਾਨ ਜੀ ਮਰਹੂਮ ਸੇ MLA ਉਹਨਾਂ ਦੇ ਦੁਆਲੇ ਹੋਏ ਪਏ ਇੱਥੇ। ਉਹ ਕੋਈ ਕਹਿਣਗੇ ਲੋਕ ਜ਼ਮੀਨ ਤਾਂ ਲੋਕਾਂ ਨਾਲ ਰਾਜ ਕਰਾ ਲਈ ਸਾਰੀ। ਹੁਣ ਅਸੀਂ ਹੈ ਨਹੀਂ ਕੋਈ ਵੀ ਤੂੰ ਗੁਜ਼ਾਰਾ ਕਰੋ ਵੀ ਫੈਮਿਲੀ ਵੱਡੀ ਹੈ ਆਪਣਾ ਗੁਜ਼ਾਰਾ ਕਰੋ। ਇਹ ਕਿਆ ਗੁਜ਼ਾਰਾ ਨਹੀਂ ਹੁੰਦਾ। ਹੁੰਦੇ ਨਿਸ਼ਾਨ ਮਿਲਦੇ ਕੋਲ ਸਾਨੂੰ ਰਕਬਾ ਮਿਲਿਆ ਸਾ। ਉਹ ਲੋਕ ਪੁਆਬਾ ਛੱਡ ਸਕਦੇ ਸੀ ਖੈਰਾਬਾਦ ਰੇਤ ਟਿੱਬੇ। ਉਹ ਸਾਨੂੰ ਫਿਰ ਮਿਲਿਆ ਮਹੀਨੇ ਕੁ ਬਾਅਦ। ਉਹ ਫਿਰ ਅਸੀਂ ਉੱਥੇ ਜੌਂ ਬੀਜੇ 2 ਕਿੱਲੇ। ਉਹ ਮਲਕਪੁਰ ਸੇ ਸਾਡੇ ਇੱਕ ਬੰਦੇ ਉਹਨਾਂ ਲਿਆ ਕੇ ਵੇਚੇ। ਫਿਰ ਆ ਕੇ ਸੈਪਰ ਹੋਏ ਉਹ ਰਕਬਾ ਫਿਰ ਵੇਚ ਕੇ ਅੱਲਾ ਸ਼ੁਕਰ ਕੀਤਾ। ਹੌਲੀ ਹੌਲੀ ਗੁਜ਼ਾਰਾ ਹੋ ਗਿਆ। ਪਹੁੰਚ ਗਏ। ਅੱਛਾ ਮੈਂ ਫਿਰ ਇੱਕ ਵਾਰੀ ਫੇਰ ਤੁਹਾਨੂੰ ਪਿੱਛੇ ਲੈ ਜਾ। ਪਿੰਡ ਆਪਣੇ ਪਿੱਛੇ ਉੱਥੇ ਜਿਹੜੇ ਤੁਸੀਂ ਆਪਣੇ ਯਾਰ ਬੇਲੀ ਦੱਸੇ ਆ ਉਹਨਾਂ ਦਾ ਬਾਅਦ 'ਚ ਕੋਈ ਰਾਬਤਾ ਆਪਸ 'ਚ ਹੋਇਆ? ਸ੍ਰੀ ਕ੍ਰਿਸ਼ਨ ਪੰਡਤ ਜਿਹੜਾ ਨਾ ਹਾਂਜੀ ਉਹਦੇ ਖਾਸ ਬਹੁਤ ਆਉਂਦੇ ਰਹੇ ਆ। ਬਲਕਿ ਉਹ ਕੇਵਲ ਕ੍ਰਿਸ਼ਨ ਕੇਵਲ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਉਹਦਾ ਬੇਟਾ ਆ। ਸ੍ਰੀ ਕ੍ਰਿਸ਼ਨ ਬੇਟਾ ਕੇਵਲ ਕ੍ਰਿਸ਼ਨ ਉਹਦਾ ਬੇਟਾ ਨਾਲ ਤਾਂ ਗੱਲ ਨਹੀਂ ਹੋਈ। ਉਹ ਬਾਅਦ 'ਚ ਜਮੇ ਹਨ। ਅਤੇ ਕੇਵਲ ਕ੍ਰਿਸ਼ਨ ਦੇ ਖਾਸ ਆਉਂਦੇ ਰਹੇ ਬਹੁਤ ਜ਼ਿਆਦਾ। ਉਹਨੇ ਆਪਣੀ ਦਾਸਤਾਨ ਵੀ ਲਿਖੀ। ਉਹ ਜਿਹੜੀ ਸੀ ਨਾ ਸਾਜ਼ਿਸ਼ ਹੋਈ ਸੀ ਅੰਗਰੇਜ਼ ਅਫਸਰਾਂ ਨੂੰ IN ਵਾਲਿਆਂ ਨੂੰ ਮਾਰਨੇ ਦੀ। ਉਹਦੇ ਜੋ ਫੜ ਹੋ ਗਏ ਸੀ ਇਹਨੇ ਨਿਸ਼ਾ ਕਰਤਾ ਸੀ। ਉਹ ਜਿਸ ਦਾ ਹੋ ਗਏ ਸੀ ਕੇਸ ਚੱਲਦੇ ਲਾਲ ਕਿਲੇ ਚੋਂ ਵਿਚਾਰਾ ਰਿਹਾ। ਫਿਰ ਉਹਨੂੰ ਮੁੜ ਕੇ ਬਾਗਰਾ ਡੈਮ ਉਹਨੂੰ ਵੈਲ ਆਫਿਸਰ ਲਾਇਆ। ਉਹ ਵੀ ਛੱਡ ਕੇ ਫਿਰ ਜੋ ਵੀ ਇਹਨਾਂ ਚਲਾ ਗਿਆ। ਇਹ ਆ ਕੇ ਵੀ ਖਤ ਲਿਖਦੇ ਰਿਹਾ। ਉਹ ਵੀ ਦਾਸਤਾਨ ਨੂੰ ਆਪਣੀ ਲਿਖੀ। ਉਹ ਮੇਰੇ ਲਹਾਂ ਪਰਾਂ ਹੋ ਗਏ ਨੇ ਸਾਰੇ ਵੜ ਕੇ ਸਾਰੇ ਲਿਖੇ ਆਪਣੀ ਦਾਸਤਾਨ ਸਾਰੇ। ਅੱਛਾ ਉਹਨਾਂ ਨਾਲ ਕਿੰਨੀ ਕੁ ਦੇਰ ਰਾਬਤਾ ਰਿਹਾ ਆਪਸ 'ਚ? ਉਹਦਾ ਰਾਬਤਾ ਮੇਰਾ ਖਿਆਲ ਉਹਨਾਂ ਨੂੰ ਪਿਆਰਾ ਹੋ ਗਿਆ ਸੰਨ 94 95 96 ਤਾਈਂ ਰਿਹਾ। 95 ਬੜੇ ਖਤ ਲਿਖਦਾ ਸੀ। ਠੀਕ। ਫੁੱਟਬਾਲ ਦਾ ਪਲੇਅਰ ਸਾਹਿਬ ਪੜ੍ਹਨੇ ਬਹੁਤ ਅੱਛਾ ਸੀਗਾ। 646 47 ਨੰਬਰ ਉਹ ਲਏ ਸੀ ਮੈਟ੍ਰਿਕ 'ਚੋਂ। ਮੇਰੇ 656 ਸੀ। ਅੱਛਾ ਆਹ ਤੁਹਾਡੀ ਸੰਦਾਂ ਵੀ ਆ? ਹੈਂ ਤੁਹਾਡੀਆਂ ਹੀ ਸੰਦਾਂ? ਮੇਰੀ ਨਜ਼ਰ ਨਹੀਂ ਕੰਮ ਕਰਦੀ। ਅੱਜ ਕੋਈ ਸੰਦਾਂ ਲੈਣਾ ਵੀ 1944 ਨਜ਼ਰ ਨਹੀਂ ਕੰਮ ਦੇ ਕਰਦੀ। ਵਿੱਚ ਨਜ਼ਰ ਨਹੀਂ ਪੜ੍ਹਦਾ। ਸੈਸ਼ਨ 1944 ਠੀਕ। ਅੱਛਾ ਇਹ ਦੱਸਿਓ ਵੀ ਇਹਦੀ ਤੁਸੀਂ ਕੋਈ ਕਿਤਾਬ ਵੀ ਲਿਖੀ ਆਪਣੀ ਦਾਸਤਾਨੇ ਸਫ਼ਰ, ਉਹਦੇ ਬਾਰੇ ਥੋੜ੍ਹਾ ਦੱਸੋ। ਉਹ ਕੀ ਲਿਖਿਆ ਉਹਦੇ 'ਚ? ਉਹਦਾ ਹਾਲਾਤ ਦੇ ਲਿਖੇ ਆਪਣੇ ਪਿਛਲੇ ਆਪਣੇ ਚੱਕ ਦੇ ਹਾਲਾਤ ਸਾਰੇ ਮੌਕੇ 'ਤੇ ਕਿਹੜੀ ਆਬਾਦੀ ਸੀ, ਕੀ ਕੰਮ ਕਰਦੇ ਸੀ, ਕਿਹੜੇ ਲੋਕ ਸੀ। ਉੱਥੇ ਚੱਲ ਕੇ ਫਿਰ ਪਾਕਿਸਤਾਨ ਪਹੁੰਚਣ ਤੱਕ ਲਿਖੇ ਦੇ ਸਾਰੇ ਹਾਲਾਤ ਜਿਹੜੇ ਉਹ ਸਾਰੇ ਜ਼ਾਇਆ ਹੋ ਗਏ। ਤੁਹਾਡੀ ਕਿਤਾਬ ਹੀ ਆ ਸਮਝੋ। ਅੱਛਾ ਇਹ ਦੱਸਿਓ ਵੀ ਰਾਣਾ ਖੁਰਦ ਜਿਹੜਾ ਆਪਣਾ ਹਾਂਜੀ ਉਹਦੇ ਜਿਵੇਂ ਆਪਾਂ ਇੱਥੇ ਭਾਈਵਾਲ ਰਹਿੰਦੇ ਹਾਂ ਲਾਗੇ ਪਤਾ ਹੁੰਦਾ ਵੀ ਇੱਥੇ ਕਿਹੜੇ ਕਿਹੜੇ ਪਿੰਡ ਨੇ ਲਾਗੇ। ਰਾਣਾ ਖੁਰਦ ਦੇ ਕੋਈ 4 ਚੁਫੇਰੇ ਦੇ ਕੋਈ ਪਿੰਡਾਂ ਦੇ ਨਾਮਾਂ ਦਾ ਪਤਾ ਯਾਦ ਹੈ? ਹਾਂ ਕਿਹੜਾ ਉਹਦਾ ਦੱਸੋ। ਰਾਣਾ ਖੁਰਦ ਦੇ ਸੜਕ ਤੋਂ ਸ਼ੁਰੂ ਹੋ ਜਾਂਦਾ। ਹਾਂਜੀ 1 ਮੀਲ 'ਤੇ ਤਨੂਲੀ ਫਿਰ ਚੱਕਰ ਚੱਲਦਾ ਹੁਣ। ਠੀਕ। ਫਿਰ ਆ ਗਈਆਂ ਮਰਨਾਈਆਂ। ਫਿਰ ਆ ਗਈ ਸਾਰੀ ਉਹ ਵੀ ਸਿੱਖਾਂ ਦਾ ਪਿੰਡ ਸਾਹਿਬ ਜੱਟਾਂ ਦਾ। ਠੀਕ। ਧੂਲੀ ਵੀ ਜੱਟਾਂ ਦਾ ਪਿੰਡ ਸਾਹਿਬ। ਫਿਰ ਆ ਗਿਆ ਅਜਰਾਮ ਸਾਹਿਬ ਮੁਸਲਮਾਨ
ਮੁਸਲਮਾਨ ਦੀ ਆਬਾਦੀ ਸੀ। ਠੀਕ ਹੈ। ਫਿਰ ਆ ਗਿਆ ਇਹ ਨਾਲ ਘੁੜਿਆਲ ਘੁੜਿਆਲ ਜਲੰਧਰ 'ਚ ਆ ਗਿਆ। ਜਲੰਧਰ 'ਚ ਆ ਗਿਆ ਘੁੜਿਆਲ। ਉਹਦੇ ਨਾਲ ਖਿਆਲਾ ਖਿਆਲਾ ਨਿੱਕਾ ਜਿਹਾ ਪਿੰਡ, ਠੀਕ ਉਹ ਮੁਸਲਮਾਨਾਂ ਦੀ ਬਸ, ਉਹ ਵੀ ਜਲੰਧਰ 'ਚ ਆ ਗਿਆ। ਠੀਕ। ਉਹਦੇ ਅੱਗੇ ਆ ਗਿਆ ਭਲਿਆਣਾ, ਉਹ ਵੀ ਜਲੰਧਰ 'ਚ ਆ ਗਿਆ। ਉਹ ਵੀ ਮਹਿਕਮਾ ਦੀ ਆਬਾਦੀ ਸੀ। ਫਿਰ ਇਹਦਾ ਮਤਲਬ ਤੁਸੀਂ ਹੁਸ਼ਿਆਰਪੁਰ ਤੇ ਜਲੰਧਰ ਦੀ ਬਾਉਂਡਰੀ ਬਣਦੀ ਸੀ, ਉਹ ਹੈਂ ਬਾਉਂਡਰੀ ਬਣਦੀ ਸੀ ਹੁਸ਼ਿਆਰਪੁਰ ਤੇ ਜਲੰਧਰ ਦੀ, ਜਿੱਥੇ ਤੁਸੀਂ ਬੈਠੇ ਹੋ ਅਹਿਰਾਮ ਖੁਰਦ ਜਿਹੜਾ। ਹੈਂ ਮੈਂ ਕਿਹਾ ਬਾਉਂਡਰੀ ਬਣਦੀ ਸੀ ਹੁਸ਼ਿਆਰਪੁਰ ਤੇ ਜਲੰਧਰ ਦੀ, ਅਹਿਰਾਮ ਖੁਰਦ ਜਿਹੜਾ ਆਪਣਾ ਮੈਂ ਪਿੰਡ। ਦੱਸ ਰਿਹਾ, ਬਾਉਂਡਰੀ ਦੱਸ ਰਿਹਾ ਨਾ, ਬਾਉਂਡਰੀ ਦੱਸੀ ਜਾਣਾ। ਠੀਕ। ਭਲਿਆਣਾ ਅੱਗੇ ਆ ਗਿਆ ਖਨੌੜਾ ਹੁਸ਼ਿਆਰਪੁਰ 'ਚ। ਖਨੌੜਾ। ਆਹ ਉਹਦੇ ਅੱਗੇ ਹੋ ਗਿਆ ਮੇਟਿਆਣਾ, ਉਹ ਵੀ ਹੁਸ਼ਿਆਰਪੁਰ 'ਚ। ਠੀਕ ਹੈ। ਉਹਦੇ ਨਾਲ ਸਿੰਬਲੀ, ਉਹ ਵੀ ਹੁਸ਼ਿਆਰਪੁਰ 'ਚ। ਸਿੰਬਲੀ। ਫਿਰ ਫੁਗਲਾਣਾ ਹੁਸ਼ਿਆਰਪੁਰ 'ਚ। ਠੀਕ। ਫਿਰ ਪੰਡੋਰੀ ਕੱਦ, ਉਹ ਪੰਡੋਰੀ ਹੁਸ਼ਿਆਰਪੁਰ ਕੱਦ। 'ਚ। ਹਾਂ, ਉਹ ਹੁਸ਼ਿਆਰਪੁਰ 'ਚ। ਠੀਕ। ਉਹਦੇ ਨਾਲ ਚਨੂਲੀ ਫਦਮਾ ਫਦਮਾ ਪੰਡਤਾਂ ਦਾ ਪਿੰਡ। ਪੰਡਤਾਂ ਦਾ ਪਿੰਡ। ਇਹਦੇ ਨਾਲ ਹੀ ਅੱਗੇ ਮੇਟਿਆਣਾ ਮੈਂ ਹਾਂਜੀ ਦੱਸਿਆ। ਹਾਂਜੀ, ਖਨੌੜੇ ਦੇ ਬਾਅਦ ਮੇਟਿਆਣਾ, ਮੇਟਿਆਣਾ ਦੇ ਬਾਅਦ ਖਨੌੜੇ ਦੇ ਬਾਅਦ ਰਿਆਸਤ ਕਪੂਰਥਲਾ ਸ਼ੁਰੂ ਹੋ ਜਾਂਦੀ ਸੀ ਸਾਰੀ। ਠੀਕ ਹੈ। ਮੀਰਾਂਪੁਰ ਗੁਜਰਾਤਾਂ ਇਹ ਹੁਸ਼ਿਆਰਪੁਰ ਵਿੱਚ ਆਏ ਨੇ ਸੀ ਕਪੂਰਥਲੇ ਦੇ। ਪੰਡੋਰੀ ਦੇ ਬਾਅਦ ਭੂੰਗਰ ਨੇ, ਇਹ ਹੁਸ਼ਿਆਰਪੁਰ 'ਚ। ਇਹਦੇ ਨਾਲ ਫਿਰ 5 ਨੂਰ ਬੜੇ ਬੜੇ ਪਿੰਡ ਸੇ ਦੋ, ਇਹ ਆ ਗਿਆ ਰਿਆਸਤ ਕਪੂਰਥਲੇ 'ਚ। ਠੀਕ ਹੈ। ਲੁਧਿਆਣਾ ਵੀ ਕਪੂਰਥਲੇ 'ਚ ਆ ਗਿਆ। ਠੀਕ। ਇਹ ਬੜੇ ਬੜੇ ਪਿੰਡ ਸੇ। ਰਾਣਾ ਜੱਟਾਂ ਵੀ ਕਪੂਰਥਲੇ 'ਚ ਆ ਗਿਆ। ਠੀਕ। ਮੇਟਿਆਣਾ ਦੇ ਬਾਅਦ ਆਉਣ ਦਾ। ਠੀਕ। ਮੇਟਿਆਣਾ ਹੁਸ਼ਿਆਰਪੁਰ 'ਚ। ਰਾਣਾ ਜੱਟਾਂ ਇਹ ਆ ਗਿਆ ਰਿਆਸਤ ਕਪੂਰਥਲੇ 'ਚ। ਇਹ ਰਾਣਾ ਜੱਟਾਂ। ਉਹ ਸਾਡਾ ਰਾਣਾ ਥਾ, ਉਹ ਰਹਾਣਾ ਥਾ। ਰਹਾਣਾ ਉਹ ਰਹਾਣਾ ਜੱਟਾਂ ਉਹ ਰਿਆਸਤ ਕਪੂਰਥਲੇ 'ਚ ਆ ਗਿਆ। ਠੀਕ। ਮੇਟਿਆਣਾ ਜੈਸੇ ਹੁਸ਼ਿਆਰਪੁਰ 'ਚ ਰਹਿ ਗਿਆ। ਠੀਕ। ਠੀਕ। ਫੁਗਲਾਣਾ ਹੁਸ਼ਿਆਰਪੁਰ 'ਚ ਰਹਿ ਗਿਆ। ਦਿਹਾਣਾ ਰਹਿ ਗਿਆ, ਚਲਾ ਗਿਆ, ਫਿਰ ਰਿਆਸਤ ਚਲਾ ਗਿਆ। ਰਿਆਸਤ ਚਲਾ। ਮੁਸਲਮਾਨ ਦੀ ਆਬਾਦੀ ਸੀ ਦਿਹਾਣਾ ਸਾਰਾ। ਅੱਛਾ, ਮੀਰਾਂਪੁਰ ਗੁਜਰਾਤਾਂ ਨਾਲ ਲੱਗਦੇ ਸੀ, ਉਹ ਵੀ ਜੱਟਾਂ ਮੁਸਲਮਾਨਾਂ ਦੀ ਆਬਾਦੀ ਅੱਛਾ, ਸੀ। ਇਹ ਦੱਸੋ ਬਥੇਰੇ ਤੁਸੀਂ ਤੇ ਸਾਰੇ ਗਿਣਾ ਦਿੱਤਾ ਆਪਣਾ ਇਲਾਕਾ ਪੂਰਾ ਹੀ, ਤੇ ਉੱਥੇ ਦੇ ਜਿਵੇਂ ਲਾਗੇ ਲਾਗੇ ਤੁਸੀਂ ਪਿੰਡ ਗਿਣਾਏ ਆ, ਹਾਂਜੀ। ਉੱਥੋਂ ਦੇ ਪਿੰਡਾਂ ਦੇ ਕਿਸੇ ਵੱਡੇ ਬੰਦਿਆਂ ਦੇ ਸਰਪੰਚ ਜਾਂ ਕੋਈ ਵੱਡਾ ਲੰਬੜਦਾਰ, ਕੋਈ ਚੌਧਰੀ ਟਾਈਪ ਬੰਦੇ ਜਿਨ੍ਹਾਂ ਨੂੰ ਜਾਣਦੇ ਹੋ? ਖਨੌੜੇ ਦੇ ਜ਼ੈਦਾਰ ਸੇ ਉਹਨਾਂ ਦਾ ਕੀ ਨਾਂ ਸੀ? ਫਤਿਹ ਅਲੀ ਖਾਨ, ਵਾਜਿਦ ਅਲੀ ਖਾਨ। ਵਾਜਿਦ ਅਲੀ ਖਾਨ। ਵਾਜਿਦ ਅਲੀ ਖਾਨ ਮੁਸਲਿਮ ਲੀਗ ਲੀਡਰ ਸਾਹਿਬ। ਤਹਿਰੀਕ ਚੱਲੀ ਤਾਂ ਜਲੂਸ ਕੱਢ ਕੇ ਲੈ ਜਾਂਦਾ ਹੁੰਦਾ ਸੀ। ਅੱਛਾ, ਇਹ ਦੱਸਿਓ ਵੀ ਵਾਜਿਦ ਅਲੀ ਖਾਨ ਹੋਣੀ, ਉਹ ਕੋਈ ਆਈਡੀਆ ਹੈ ਪਤਾ ਇੱਧਰ ਆ ਕੇ ਕਿੱਥੇ ਬੈਠੇ ਆ? ਇੱਥੇ ਪਤਾ ਨਹੀਂ ਉਹਨਾਂ ਦਾ, ਇੱਧਰ ਰਕਬੇ ਇੱਧਰ ਸੀਗੇ ਪਹਿਲੇ ਉਹਨਾਂ ਦੇ। ਇਹ ਮੈਨੂੰ ਯਾਦ ਨਹੀਂ ਕਿਹੜੀ ਜਗ੍ਹਾ ਸੇ। ਠੀਕ, ਅੱਗੇ ਆ ਜਾਓ। ਹੋਰ ਇਸ ਤੋਂ ਇਲਾਵਾ? ਉਹਨਾਂ ਵਿੱਚੋਂ ਇੱਕ ਬੈਰਿਸਟਰ ਵੀ ਹੋਇਆ ਸੀ, ਲੇਕਿਨ ਉਹ ਮੈਂ ਦੇਖਿਆ ਨਹੀਂ, ਉਹ ਫੌਤ ਹੋ ਗਿਆ ਪਹਿਲੇ। ਠੀਕ। ਠੀਕ। ਤੇ ਮੇਟਿਆਣਾ ਉੱਥੋਂ ਦਾ ਕੌਣ ਸੀ? ਮੇਟਿਆਣਾ ਦੇ ਸੂਬੇਦਾਰ ਗੁਲਾਮ ਹੈਦਰ, ਸੂਬੇਦਾਰ ਗੁਲਾਮ ਰਸੂਲ, ਉਹ ਸੇ ਮੈਨੂੰ ਜਾਣਦਾ ਸੀ। ਉਹਨਾਂ ਦਾ ਕੋਈ ਪਤਾ ਹੋਵੇ ਇੱਧਰ ਕਿੱਥੇ ਆਏ? ਉਹ ਪਤਾ ਨਹੀਂ ਹੁਣ ਕਿਸੇ ਬੈਠੇ ਆ। ਇੱਕ ਦੋ ਕਾਰਨ ਦੇ ਇੱਥੇ ਕਿਸੇ ਬੈਠੇ, ਉਹ ਦਸੂਹੇ ਮਕਾਨੀ 'ਚ ਪਰੇ ਕੋਈ ਲੁੱਖਾਂ ਦਾ ਪਿੰਡ। ਦਸੂਹਾ ਮਿਆਣੀਆਂ ਜਿਹੜਾ ਸਮੁੰਦਰੀ ਰੋਡ ਤੇ? ਪਰੇ ਕੋਈ ਆਬਾਦੀ ਸੀ ਗੈਰ ਮੁਸਲਮਾਨ ਦੀ, ਉੱਥੇ ਸੈਟਲ ਹੋਏ। ਅੱਛਾ, ਦੂਸਰਾ ਜਿਹੜਾ ਦੱਸਿਆ ਤਨੌਲੀ ਤੇ ਖਨੌੜਾ, ਹਾਂ, ਇਹ ਸਿੱਖਾਂ ਦੇ ਪਿੰਡ ਸੀ ਮੁਸਲਮਾਨਾਂ ਦੇ? ਇਹ ਮੁਸਲਮਾਨਾਂ ਦਾ। ਅੱਛਾ, ਇੱਥੋਂ ਦਾ ਕੋਈ ਬੰਦਾ, ਕੋਈ ਜ਼ੈਲਦਾਰ ਜਾਂ ਨੰਬਰਦਾਰ, ਕੋਈ ਖਨੌੜੇ ਦਾ ਜਾਂ ਉੱਥੋਂ ਦਾ? ਖਨੌੜੇ ਦੇ ਬੰਦੇ ਸ਼ਾਹ ਇੱਥੇ ਗੱਟ ਵਾਲੇ ਬੈਠੇ ਆ, ਸੈਦ। ਠੀਕ ਹੈ, ਉਹਨਾਂ ਦਾ ਕੀ ਉਹਨਾਂ ਨਾਮ? ਦੇ ਸਾਡੇ ਨਾਲ ਦਾ ਸਾਦਿਕ ਹੁਸੈਨ ਸਾਡਾ ਕਲਾਸ ਫੈਲੋ। ਸਾਦਿਕ ਹੁਸੈਨ ਸ਼ਾਹ। ਉਹਨਾਂ ਦੇ ਬਜ਼ੁਰਗਾਂ ਦਾ ਮੈਨੂੰ ਹੁਣ ਯਾਦ ਨਹੀਂ। ਉਹਨਾਂ ਦੇ ਮਰੀਜ਼ ਸੇ ਇੱਥੇ ਗੱਟ ਵਾਲੇ, ਠੀਕ। ਉਹ ਵਿੱਚੇ ਸੈਟਲ ਹੋ ਗਏ। ਅੱਛਾ, ਉਹ ਗੱਟ ਵਾਲੇ ਆ ਗਏ ਇੱਥੇ ਫੈਸਲਾਬਾਦ ਹੀ। ਹਾਂ। ਅੱਛਾ, ਅਹਿਰਾਣਾ ਕਲਾਂ ਦੇ ਵਿੱਚ? ਅਹਿਰਾਣਾ ਕਲਾਂ 'ਚ ਆਬਾਦੀ ਮੁਸਲਮਾਨ ਜਿਹੜੀ ਸੀ ਜ਼ਿਆਦਾ ਹੈ। ਤੇ ਬਾਬੂ ਫਜ਼ਲ ਅਹਿਮਦ ਬਹੁਤ ਬੜੇ ਫਯਾਜ਼ ਸਹੀ ਆਦਮੀ ਸੇ। ਬਰਮਾ ਠੇਕੇਦਾਰੀ ਕਰਦੇ ਸੀ। ਪਿੰਡ ਦੇ ਵਿੱਚ ਸਕੂਲ ਬਣਾਉਣ ਵਾਸਤੇ ਬਹੁਤ ਬੜਾ ਕਿਰਦਾਰ ਸੀ ਉਹਨਾਂ ਦਾ। ਜਦੋਂ ਆਉਣ ਤਾਂ ਗਰੀਬਾਂ ਦੇ ਬੱਚਿਆਂ ਨੂੰ ਵੀ ਜਾ ਕੇ ਮਹੱਲਿਆਂ 'ਚ ਕਹਿੰਦੇ ਵੀ ਬੱਚਿਆਂ ਨੂੰ ਸਕੂਲੇ ਭੇਜੋ। ਉਹਨੇ ਜ਼ਮੀਨ ਵਾਸਤੇ, ਸਕੂਲ ਵਾਸਤੇ ਕੁਛ ਰਕਬਾ ਆਪਣੇ ਕੋਲੋਂ ਦਿੱਤਾ।
ਠੀਕ। ਇੱਕ ਸਾਡੇ ਪਿੰਡ ਦਾ ਮਾਸਟਰ ਮੁਬਾਰਕ ਮਨ ਸਾ, ਅੱਲਾ ਜਨ ਨਸੀਬ करे, वो अमृतसर प्रांत सा BA BEd से आज का BEd है कि BA BG साहब से 14 कनाल रकबा उन्हें देता, 8 कनाल उन्हें देता। बाद च इस्तेमाल होए तो 45 कनाल का मुरबा प्लाट स्कूल वास्ते देता। ਸਕੂਲ ਵਾਸਤੇ ਇਹਨਾਂ ਦੋਵਾਂ ਬੰਦਿਆਂ ਦਿੱਤਾ ਰਕਬਾ बाकी बाकी ਕਲਾਂ ਦੇ ਵਿੱਚ। वो दोवां बादियां दरमियान से ठीक। स्कूल वो ਅੱਛਾ मेरे ਉਹ ਚੌਧਰੀ ਫਜ਼ਲ ਮੁਹੰਮਦ ਹੁਣੀ ਕੋ ਪਤਾ ਕਿੱਥੇ ਬੈਠੇ ਆ ਕੇ ਇੱਥੇ? ਉਹ ਉਹਨਾਂ ਦਾ कराची कारोबार सा। ਇੱਥੇ 644 ਚ ਕੁਛ ਰਕਬਾ ਸੀਗਾ ਪਿਆ। 644 ਕਿੱਥੇ ਪੈਂਦਾ ਜੀ? 644 ਦਾ ਜਣਾ ਜੜਾਂਗੇ। ਠੀਕ ਹੈ। ਲੇਕਿਨ ਉਹ ਜ਼ਿਆਦਾ ਉਹਨਾਂ ਦਾ ਸਿੰਧ ਦੇ ਵਿੱਚ ਕੋਈ ਰਕਬਾ ਕਿੰਨੇ ਸੌ ਮੁਰੱਬਾ ਲੈਟ ਕਰਾ ਕੇ ਨਾ ਗੈਰਾਬਾਦ ਉਹ ਚੀਜ਼ ਦਾ ਪਾਣੀ ਲਾ ਕੇ ਤਾਂ ਉਹ ਹਾਲੇ ਵੀ ਉੱਥੇ ਫਸਲਾਂ ਕਾਸ਼ ਹੁੰਦੀਆਂ। ਦੁਆ ਬੇਟਾ ਉਹਨਾਂ ਦਾ ਉਹ ਉਹਦੇ ਕੋਲ ਠੇਕੇਦਾਰੀ ਕਰਦਾ ਕਰਾਚੀ ਕਰਾਚੀ 'ਚ ਸੈਟਲ ਹੋਇਆ। ਤਾਂ ਬੜਾ ਬੇਟਾ ਅਹਿਮਦ ਖਾਨ ਸਾਨੂੰ ਦਾ BA ਲੀਗ ਸੀਗਾ। ਉਹ ਜਦ ਆਵੇ ਤਾਂ ਮਿਲ ਕੇ ਜਾਂਦਾ ਹੁੰਦਾ ਸੀ। ਕਰਾਚੀ ਮੂਵ ਹੋ ਗਿਆ ਉਹ ਵੱਲੋਂ ਨੂੰ ਪਿਆਰਾ ਹੋ ਗਿਆ ਪੁਰਾਣੇ ਬੰਦੇ ਸਾਰੇ। ਉਹ ਨਵੀਂ ਪੀੜ੍ਹੀ ਤੇ ਹੋਊ ਨਾ। ਤੇ ਬਾਊ ਫਜ਼ਲ ਦਾ ਛੋਟਾ ਭਾਈ ਸਾ ਰਾਣਾ ਅਲੀ ਅਹਿਮਦ, ਉਹਦਾ ਮੁੰਡਾ ਮੁਸ਼ਤਾਕ ਸਾ ਇਸ ਮੇਰੇ ਕੋਲ ਆਉਂਦਾ ਰਿਹਾ। ਉਹ ਇੱਥੇ ਫੈਸਲਾਬਾਦ ਬੈਠੇ ਆ। ਅੱਛਾ ਉਹ ਫੈਸਲਾਬਾਦ ਦੇ। ਹਾਂ ਠੀਕ। ਅੱਛਾ ਉਧਰ ਹੋਰ ਖਨੌੜਾ ਹੋ ਗਿਆ, ਤਨੌਲੀ ਹੋ ਗਿਆ, ਇਹਨਾਂ ਦੇ ਨਾਮ ਵੀ ਦੱਸ ਦਿੱਤੇ। ਹੋਰ ਲਾਗੇ ਜਿਹੜੇ ਜਲੰਧਰ 'ਚ ਪਿੰਡ ਪੈਂਦੇ ਨੇ ਉਹ ਵੀ ਮੁਸਲਮਾਨਾਂ ਦੇ ਸੀ? ਫੁਲਾਣਾ ਵੀ ਮੁਸਲਮਾਨਾਂ ਦਾ, ਪੰਡੋਰੀ ਵੀ ਮੁਸਲਮਾਨਾਂ ਦਾ, ਰਹਾਣੇ ਵੀ ਮੁਸਲਮਾਨਾਂ ਦੇ, ਪੰਡੋਰੀ ਬੀਬੀ ਵੀ ਮੁਸਲਮਾਨ ਦਾ। ਲੇਕਿਨ ਉੱਥੇ ਪੰਡੋਰੀ ਬੀਬੀ ਉੱਥੇ ਪੰਡਤਾਂ ਦਾ ਰਕਬਾ ਕੁਛ ਸੀਗਾ। ਪੰਡਤਾਂ ਦਾ ਬ੍ਰਾਹਮਣਾਂ ਦੀ ਕੋਈ ਮਲਕੀਅਤ ਸੀਗੀ ਕੁਛ। ਅਤੇ ਬਗਾਣਾ ਵੀ ਮੁਸਲਮਾਨਾਂ ਦਾ, ਮੇਟਿਆਣਾ ਵੀ ਮੁਸਲਮਾਨਾਂ ਦਾ, ਖਨੌੜਾ ਵੀ ਮੁਸਲਮਾਨਾਂ ਦਾ। ਸਾਡੇ ਪਿੰਡ ਸਾਰੇ ਮੁਸਲਮਾਨਾਂ ਦੇ ਸੀ। ਤਾਂ ਕਹਿੰਦੇ ਸੀ ਪਾਕਿਸਤਾਨ 'ਚ ਆਉਣਾ, ਲੇਕਿਨ ਬਦਕਿਸਮਤੀ ਪਾਰਟੀ ਜਿਹੜੀ ਸਾਡੇ ਉਧਰ ਨਿਕਲ ਗਏ। ਤੇ ਇਹਨਾਂ ਦਾ ਫਜ਼ਲ ਤੇ ਇਮਾਮਦੀਨ ਵੀ ਸਾਨੂੰ ਕੋਈ ਲੱਗ ਆਪਣੇ ਪਿੰਡ ਸਾਈਂ ਇਮਾਮਦੀਨ ਸਾਈਂ ਇਮਾਮਦੀਨ ਸ਼ਾਹ ਅੱਲਾ ਜਨ ਨਸੀਬ करे। ਉਹ ਬਜ਼ੁਰਗ ਬਹੁਤ ਅੱਛੇ ਬਜ਼ੁਰਗ ਸੇ। ਦੋਹਾਂ ਰਹਾਣੇ ਦੇ ਦਰਮਿਆਨ ਉਹਨਾਂ ਦਾ ਡੇਰਾ ਸੀ। ਉਹਨਾਂ ਦਾ ਮਕਬਰਾ ਉੱਥੇ ਹੀ ਆ। ਹਲੇ ਵੀ ਹੈ ਮਕਬਰਾ? ਹਲੇ ਵੀ ਹੈ ਵਾ ਮਕਬਰਾ? ਮਜ਼ਾਰ ਉਹਨਾਂ ਦਾ ਮਕਬਰਾ ਬਣਿਆ ਉੱਥੇ ਹੀ ਆ ਉੱਥੇ। ਅੱਛਾ ਹੋਰ ਪਿੰਡ ਦੇ ਵਿੱਚ ਆਪਣੇ ਖੁਰਦ ਦੀਆਂ ਕਲਾਂ 'ਚ ਕੋਈ ਜੱਟਾਂ ਦੇ ਘਰ ਵੀ ਹੈਗੇ ਸੀ? ਹੋਰ ਜੱਟਾਂ ਦੇ ਘਰ ਸਾਡੇ ਸੀਗੇ 30-40 ਘਰ ਸੀਗੇ ਸਾਡੀ ਆਬਾਦੀ 'ਚ। ਠੀਕ ਹੈ। 20-25 ਦੂਈ ਆਬਾਦੀ ਸੀਗੇ। ਉਹਨਾਂ ਦੇ ਕੋਈ ਵੱਡੇ ਕੋ ਦੂਜੋਂ ਦੇ ਨਾਂ ਕੋ ਦੱਸੋ ਕਿਹੜਾ ਕਿਹੜਾ ਸੀ? ਬਸ ਇੱਥੇ ਕੁਛ ਬਾਹਰ ਇਹਨੂੰ ਸਾਦੇ ਸੇ ਇਸ ਇਲਾਕੇ ਨੂੰ। ਹਾਂਜੀ ਬਾਹਰ ਇੱਧਰ ਆ ਗਏ, ਜ਼ਮੀਨਾਂ ਮਿਲ ਗਈਆਂ। ਇੱਧਰ ਆ ਗਿਆ ਕੋਈ 195 'ਤੇ, ਕੋਈ ਹਾਰੂਨਾਬਾਦ, ਕੋਈ ਹਾਸਲਪੁਰ ਆ ਗਏ। ਇੱਧਰ ਕਈ ਆ ਗਏ, ਕੁਛ ਉੱਥੇ ਰਹਿ ਗਏ। ਠੀਕ ਹੋ ਗਿਆ। ਅੱਛਾ ਮੈਨੂੰ ਇਹ ਦੱਸੋ ਵੀ ਜਿਵੇਂ ਸਾਰੇ ਪਿੰਡ ਤੁਸੀਂ ਗਣਾਏ, ਮੈਜੋਰਿਟੀ ਆਬਾਦੀ ਸੀ ਲਾਗੇ ਲਾਗੇ ਮੁਸਲਮਾਨਾਂ ਦੀ, ਬਾਹਮਣ ਵੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ। ਮੈਂ ਇੱਕ ਕਰਦਾ ਹੁੰਦਾ ਸਵਾਲ ਥੋੜ੍ਹਾ ਜਿਹਾ ਤਜਜ਼ੀਆ ਤੌਰ 'ਤੇ ਵੀ ਉੱਥੇ ਮਜ਼ਹਬੀ ਆਜ਼ਾਦੀ ਸੀ ਜਾਂ ਨਹੀਂ ਸੀ? ਸਾਰਿਆਂ ਨੂੰ ਮਜ਼ਹਬੀ ਆਜ਼ਾਦੀ ਸੀ ਸਾਰਿਆਂ ਨੂੰ, ਕੋਈ ਤਕਲੀਫ ਨਹੀਂ ਸੀ। ਇੱਕ ਦੂਜੇ ਨਾਲ ਕੋਈ ਇੱਕ ਦੂਜੇ ਦਾ ਖਿਆਲ ਕਰਦੇ ਸਾਰੇ। ਮੁਸਲਮਾਨ ਹਿੰਦੂਆਂ ਨੂੰ ਨਹੀਂ ਸੀ ਦਖਲ ਦਿੰਦੇ। ਉਹਦਾ ਵਿਚਾਰੇ ਉਹ ਤਾਦਾਦ ਥੋੜ੍ਹੀ ਸੀ ਉਹਨੂੰ ਜ਼ਗੀ ਦਖਲ ਦੇਣਾ। ਕਿਉਂਕਿ ਮੁਸਲਮਾਨ ਉਹਨਾਂ ਦੇ ਕਾਰੋਬਾਰ 'ਚ ਦਖਲ ਹੀ ਨਹੀਂ ਦਿੰਦੇ ਪਏ। ਆਪਣੀ ਆਜ਼ਾਦੀ ਨਾਲ ਦਿਨ ਮਨਾਓ ਆਪਣਾ। ਅਭੀ ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਸੀ ਹੈ ਉਸ ਵੇਲੇ? ਕੋਈ ਇੱਦਾਂ ਦਾ ਮਸਲਾ ਨਹੀਂ ਸੀ। ਬਾਅਦ ਦੇ ਵਿੱਚ ਮਸਲੇ ਹੋਏ ਆ, ਪਹਿਲੇ ਕੋਈ ਮਸਲਾ ਨਹੀਂ ਸੀ ਇੱਦਾਂ ਦਾ। ਅੱਛਾ ਇਹਦੇ 'ਤੇ ਜਿਹੜੇ ਤਿਉਹਾਰ ਆਉਂਦੇ ਆ ਹਿੰਦੂਆਂ ਦੇ, ਸਿੱਖਾਂ ਦੇ ਜਾਂ ਮੁਸਲਮਾਨਾਂ ਦੇ, ਇਹਨਾਂ ਦੇ ਵਿੱਚ ਵੀ ਕੋਈ ਕਿਸੇ ਕਿਸਮ ਦਾ ਕੋਈ ਪ੍ਰੋਬਲਮ ਨਹੀਂ ਸੀ? ਦੂਜੇ ਨਹੀਂ, ਕੋਈ ਰੁਕਾਵਟ ਨਹੀਂ ਸੀ, ਰੁਕਾਵਟ ਕੋਈ ਨਹੀਂ ਸੀ। ਤੇ ਹਿੱਸਾ ਵੀ ਬਣਦੇ ਸੀ ਦੂਜੇ ਤਿਉਹਾਰਾਂ 'ਤੇ ਉਹਨਾਂ ਦੇ? ਤੇ ਜੀ ਦੂਜੇ ਤਿਉਹਾਰ ਜਿਵੇਂ ਕੋਈ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਆ, ਜਿਵੇਂ ਈਦ ਆ ਜੇ ਜਾਂ ਉਹਨਾਂ ਦੀ ਹੋਲੀ ਆ ਜੇ ਜਾਂ ਸਿੱਖਾਂ ਦਾ ਕੋਈ ਆ ਜੇ ਮਜ਼ਹਬੀ, ਉਹਦੇ ਵਿੱਚ ਇੱਕ ਦੂਜੇ ਨਾਲ ਪਾਰਟੀਸਪੇਟ ਕਰਦੇ, ਹਿੱਸਾ ਵੀ ਲੈਂਦੇ ਸੀ? ਖਿਆਲ ਹੀ ਕਰਦੇ ਸੀ ਇੱਕ ਦੂਜੇ ਦਾ। ਖਿਆਲ ਹੀ ਕਰਦੇ। ਠੀਕ ਹੈ।
ਅੱਛਾ, ਹੋਰ ਇਸ ਤੋਂ ਹਟ ਕੇ ਵੀ ਜਦੋਂ ਪਿੰਡਾਂ ਦੇ ਵਿੱਚ ਹੁੰਦੇ ਆ ਕੋਈ ਵੀ ਕਿਸੇ ਕਿਸਮ ਦਾ ਕੋਈ ਫੌਤਗੀ ਜਾਂ ਸ਼ਾਦੀ ਵਿਆਹ, ਦੂਜੇ ਧਰਮ ਦੀ ਮੈਂ ਗੱਲ ਕਰਦਾ, ਆਪੋਜ਼ਿਟ ਧਰਮ ਦੀ, ਜਿਵੇਂ ਮੁਸਲਮਾਨ ਹਿੰਦੂ ਹੀ ਇੱਕ ਦੂਜੇ ਵੱਲ ਕੋ ਜੇ ਕੋਈ ਫੌਤਗੀ ਹੁੰਦੀ ਹੈ ਅਫਸੋਸ ਵਾਸਤੇ ਜਾਂਦੇ ਸੀ ਇੱਕ ਦੂਜੇ ਕੋਲ। ਜਨਾਜ਼ਾ ਹੋਵੇ ਤਾਂ ਹਿੰਦੂਆਂ ਨਾਲ ਨਾਲ ਤੁਰ ਪੈਣਾ, ਤਾਂ ਤੁਸੀਂ ਜਨਾਜ਼ਾ ਪੜ੍ਹੋ ਵੀ ਇੱਕ ਪਾਸੇ ਬਹਿ ਜਾਣਾ, ਠੀਕ ਹੈ, ਨਾਲ ਉਹ ਵੀ ਤੁਰ ਪੈਂਦੇ ਸੀ। ਜਨਾਜ਼ੇ ਨਾਲ ਤੁਰ ਪੈਣਾ, ਤੁਹਾਡਾ ਜਨਾਜ਼ੇ ਦੀ ਨਮਾਜ਼ ਹੋਣੀ, ਤੂੰ ਨਹੀਂ ਇੱਕ ਪਾਸੇ ਉੱਤੇ ਬਹਿ ਜਾਣਾ। ਅੱਛਾ, ਤੇ ਮੁਸਲਮਾਨ ਕਿਵੇਂ ਤਾਜ਼ੀਅਤ ਕਰਦੇ ਜਦੋਂ ਉਹਨਾਂ ਦੀ ਹੋ ਜਾਂਦੀ ਹਿੰਦੂਆਂ ਦੀ? ਸਾਡੇ ਨਾਲ ਲੋਕ ਉਹਨਾਂ ਨੇ ਉਹ ਚੁੱਕੇ ਆਪਣੀ ਮਸਜਿਦ ਨੂੰ ਅੱਗ ਲਾ ਕੇ ਸਾੜ ਦਿੰਦੇ ਸੀ। ਇਸ ਵਾਰ ਸਾਡੇ ਬੰਦੇ ਨਹੀਂ ਸੀ ਨਾਲ ਸਾਡੇ ਬੰਦੇ ਨਾਲ ਨਹੀਂ ਸੀ ਜਾਂਦੇ। ਅਫਸੋਸ ਵਾਸਤੇ ਚਲੇ ਜਾਂਦੇ ਸੀ, ਅਫਸੋਸ ਵਾਸਤੇ ਜਾਂਦੇ ਸੀ, ਲੇਕਿਨ ਮਸਜਿਦ ਦੇ ਨਾਲ ਨਹੀਂ ਸੀ ਜਾਂਦੇ। ਠੀਕ ਹੈ, ਠੀਕ ਹੋ ਗਿਆ, ਕਿਉਂਕਿ ਉਹ ਅੱਗ ਲਾ ਕੇ ਜਾਲ ਦਿੰਦੇ ਸੀ ਨਾ। ਅੱਛਾ, ਇਹ ਦੱਸ ਦਿਓ ਵੀ ਇਹ ਤੇ ਗੱਲਾਂ ਆਪਾਂ ਕੀਤੀਆਂ ਸਾਰੀਆਂ ਪਿੰਡਾਂ ਦੀਆਂ ਵੀ, ਰਹਿਣ ਸਹਿਣ ਦੀਆਂ ਵੀ, ਤੇ ਇਹਦੇ ਵਿੱਚ ਜਦੋਂ ਸਫ਼ਰ ਸ਼ੁਰੂ ਹੋਇਆ ਆਪਣਾ, ਉਹਦੇ ਵਿੱਚ ਆਂਦੇ ਨਾ ਕਤਲੋ ਗਾਰਤ ਬੜੀ ਹੋਈ, ਜਦੋਂ ਇੱਧਰੋਂ ਉੱਧਰ ਗਏ ਤੇ ਉੱਧਰੋਂ ਇੱਧਰ ਗਏ ਆਵਾਮ, ਉਹਦੇ ਵਿੱਚ ਕੋਈ ਤੁਸੀਂ ਕੋਈ ਐਸੇ ਵਾਕਿਆਤ ਰੂਨਮਾਏ ਵੇਖੇ ਕੋਈ ਇਸ ਤਰ੍ਹਾਂ ਦਾ ਹੈ? ਜਿਹੜੀ ਕਤਲੋ ਗਾਰਤ ਆਂਦੇ ਆ ਬੜੀ ਹੋਈ? ਹਾਂਜੀ, ਸਾਡੇ ਪਿੰਡਾਂ 'ਚ ਅੱਲਾ ਸ਼ੁਕਰ ਅਮਨ ਰਿਹਾ। ਠੀਕ, ਸਾਡੇ ਇਲਾਕੇ ਜਿਹੜਾ ਉਹਨਾਂ ਸਾਂ 10-15 ਪਿੰਡ ਸਾਡੇ ਇਲਾਕੇ 'ਚ ਉੱਥੇ ਅਮਨ ਹੀ ਰਿਹਾ। ਠੀਕ ਹੋ ਗਿਆ, ਕੋਈ ਐਸਾ ਵਾਕਿਆ ਨਹੀਂ, ਕੋਈ ਐਸਾ ਇਸ਼ੂ ਨਹੀਂ। ਕਲਾਸ ਫੈਲੋ ਸਾਡਾ ਜਿਹੜੀ ਜ਼ਿਕਰ ਕਰਦੇ ਹਾਂ, ਉਹ ਮੈਟਰ ਕਰਕੇ ਹੋ ਗਿਆ ਸਭ ਕਲਰ ਕੇ वीसी ऑफिस वायसराय ऑफिस से। आज जिसले पाकिस्तान सैकंड वर्ल्ड वार के बाद आज़ाद हिंद फौज बनी ना, ਉਹਦੇ ਖਿਲਾਫ ਕੇਸ ਫੌਜੀਆਂ ਦੇ ਖਿਲਾਫ ਚੱਲਿਆ। ਇਸ ਇੱਕ ਪ੍ਰੀਤਮ ਦਾਸ ਦਾ ਯੂਪੀ ਦਾ, ਇਹ ਦਫ਼ਤਰ ਸੈਦੋਵਾਲ में GHQ। ਇਹਨਾਂ ਨੇ ਉਹ ਫਾਈਲ ਜਿਹੜੀ ਸੀ ਨਾ, ਜਿਹਦੇ ਫਾਈਲ ਆਪਣੀ ਫੈਸਲਾ ਕੋਈ ਕੀਤਾ ਸੀਗਾ ਅੰਗਰੇਜ਼ਾਂ ਨੇ, ਇੰਨੇ ਬੰਦਿਆਂ ਨੂੰ ਬੜੇ ਅਫਸਰ ਜਿਹੜੇ ਇੰਡੀਆ ਦੇ, ਇਹਨਾਂ ਨੂੰ ਖਤਮ ਕਰਦਾ ਜਾਏ। ਉਹ ਇਤਫਾਕ ਇਹ ਹੋਇਆ, ਉਹਦੇ ਦੱਸਣ ਦੇ ਮੁਤਾਬਕ ਉਹ ਅੰਗਰੇਜ਼ ਇੰਚਾਰਜ ਜਿਹੜਾ ਸਾ, ਉਹ ਕਰਮ ਜਾਣ ਲੱਗਾ, ਤਾਰਾ ਲਾਉਣ ਲੱਗਾ, ਭੁੱਲ ਗਿਆ। ਇਹਦੀ ਉਹ ਫਾਈਲ ਕੱਢ ਲਈ, ਉਹਨੇ ਦੇਖਿਆ ਤੇ ਆਹ ਲਿਖਿਆ ਆ। ਇਹ ਦੌੜ ਕੇ ਗਏ, ਦੁਪਹਿਰ ਨੂੰ ਵਾਲੀਬਾਲ ਖੇਡਦੇ ਸੀ, ਉੱਥੇ ਜਾ ਕੇ ਨੇ ਇੱਕ ਪ੍ਰੀਤਮ ਦਾਸ ਸੀਗਾ ਸਪਲਾਈ ਕਰਦਾ ਡਬਲ ਰੋਟੀ ਵਗੈਰਾ ਕਰਾਚੀ ਨੂੰ, ਉਹਦੇ ਹਵਾਲੇ ਕੀਤੀ। ਉਹਨੇ ਆ ਕੇ ਨਹਿਰੂ ਵਗੈਰਾ ਦੇ ਹਵਾਲੇ ਕੀਤੀ ਉਹ ਫਾਈਲ। ਉਹਨੇ ਆ ਕੇ ਫਿਰ ਸਵਾਲ ਉਠਾਣੇ, ਇਹ ਨਹੀਂ ਦੱਸਿਆ ਵੀ ਸਾਡੇ ਕੋਲ ਕਿੱਦਾਂ ਆਈ ਆ, ਵੀ ਆਹ ਉਹੀ ਕਰ ਰਹੇ ਹਾਂ, ਆਹ ਕੇਸ ਚੱਲ ਰਿਹਾ। ਉਹਦੇ ਵਿੱਚ ਇਨਕੁਆਇਰੀ ਹੋਈ ਅਤੇ ਇਹਨੂੰ ਫੜ ਲਿਆ। ਇਹ ਵਿਚਾਰੇ ਦੇ ਸਿਰ 'ਤੇ ਮੈਂ ਕਹਿ ਦੱਸੇ ਵੇ ਜੁੱਤੀਆਂ ਮਾਰੀਆਂ, ਤਾਂ ਬੇਸੀ ਮੇਖ ਲੱਗੇ, ਸਿਰ 'ਚ ਖੂਨ ਦੀਆਂ ਤਾਰਾਂ ਵੀ ਗਈਆਂ। ਅੰਦਰ ਰਿਹਾ ਉਹ ਕੇਸ, ਅੰਦਰ ਸਾ ਲਾਲ ਕਿਲ੍ਹੇ 'ਚ ਇਹਨੂੰ ਰੱਖਿਆ। ਉਹ ਫਿਰ ਇਤਫਾਕ ਹੋਇਆ ਵੀ ਸਜ਼ਾ ਮਿਲਣੀ ਸੀ, ਅਤੇ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਬਣ ਗਿਆ ਅਤੇ ਆਜ਼ਾਦ ਹੋ ਗਿਆ। ਆਜ਼ਾਦ ਹੋ ਗਿਆ, ਫਿਰ ਕੈਦੀ ਆਜ਼ਾਦ ਹੋ ਗਏ ਸਾਰੇ, ਅਤੇ ਉਹ ਬੰਦੇ ਬਚ ਗਏ ਸਾਰੇ। ਉਹਦੇ ਆਵਾਜ਼ 'ਚੋਂ ਨਹੀਂ, ਉਹ ਬਾਗੜਾ ਡੈਮ ਬਣਿਆ ਸੀ, ਉੱਥੇ ਇਹਨੂੰ ਰਿਸੈਪਸ਼ਨ ਅਫਸਰ ਲਾਇਆ, ਉੱਥੋਂ ਵੀ ਰਿਟਾਇਰ ਹੋ ਗਿਆ, ਛੱਡ ਦਿੱਤੀ। ਫਿਰ ਚਲਾ ਗਿਆ ਵੀਆਨਾ, ਉੱਥੋਂ ਜਾ ਕੇ ਆ ਕੇ ਖਤ ਲਿਖਦਾ ਰਿਹਾ। ਬੜੇ ਕੰਮ ਕੀਤੇ। ਕੋਈ ਮੁਲਾਕਾਤ ਨਹੀਂ ਹੋਈ ਬਾਅਦ 'ਚ? ਇੰਨੇ ਮੁਲਾਕਾਤ ਜਿੱਦਾਂ ਕੈਂਪ 'ਚ ਅਸੀਂ ਹੁਸ਼ਿਆਰਪੁਰ ਕੈਂਪ 'ਚ ਸੀਗੇ, ਜਾਂਦੇ ਰਸਤੇ 'ਚ ਜਾ ਰਹੇ ਸੀਗੇ, ਬਟੋਰੀ ਬੀਬੀ 'ਤੇ ਜਾਂਦੇ ਡੱਕ ਲੈ ਨਸਰਾਲੇ ਨੂੰ, ਉੱਥੇ ਮੈਨੂੰ ਮਿਲਿਆ। ਇਹ ਆਪਣੇ ਇਲਾਕੇ ਦਾ, ਇਹਨਾਂ ਦਾ ਇਲਾਕੇ ਦੇ ਵਿੱਚ ਕੋਈ ਗੁੱਜਰਾਂ ਦੇ ਗਰੀਬਾਂ ਦੇ ਘਰ ਸੀਗੇ ਉਸ ਇਲਾਕੇ 'ਚ, ਤਹਿਸੀਲ ਗੜ੍ਹਸ਼ੰਕਰ ਸੀ ਇਹਨਾਂ ਦੀ। ਉਹਨਾਂ ਨੂੰ ਲੈ ਕੇ ਆਇਆ ਸੀ ਕਢਾ ਕੇ ਮੁਸਲਮਾਨਾਂ ਨੂੰ। ਉੱਥੇ ਮੈਨੂੰ ਇਤਫਾਕੀਆ ਮਿਲਿਆ ਅਤੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਮੈਂ ਉਹਨਾਂ ਬੰਦਿਆਂ ਨੂੰ ਲੈ ਕੇ ਆਇਆ, ਉਹਨਾਂ ਨੂੰ ਹਿਫਾਜ਼ਤ ਵਾਸਤੇ। ਇੱਥੇ ਫੌਜੀਆਂ ਕੋਲ ਬਦਲ ਗਏ ਸੀ, ਇਹਨਾਂ ਟਰੱਕ ਲਿਆ ਸੀ। ਫਿਰ ਮੈਨੂੰ ਕਹਿਣ ਲੱਗਾ ਵੀ ਮੈਂ ਤੁਹਾਨੂੰ ਪਿਸਤੌਲ ਦੇਣਾ, ਉਹ ਰੱਖ ਲਓ ਕੋਲ। ਮੈਂ ਕਿਹਾ ਨਾ ਭਾਈ, ਸਾਡੇ ਕੋਲ ਲੋਨ ਰੱਖਣਾ, ਹੁਣ ਸਾਡੀ ਤਲਾਸ਼ੀ ਲੈ ਕੇ ਸਾਡੇ ਕੋਲ ਇੱਕ ਬੰਦੂਕ, ਬੜੇ ਭਾਈ ਨੂੰ ਅਵਾਰਡ ਮਿਲਿਆ ਸੀ ਤਲਵਾਰ ਦੇ ਕੋ,
ਉਹ ਵੀ ਭਾਈ ਹੁਣ ਦੇ ਹਾਸੇ ਸੀ, ਤਾਂ ਉਹਦੇ ਕੈਂਪ ਵਿੱਚ ਉਹਨਾਂ ਨੇ ਫੌਜੀਆਂ ਲੈ ਲਏ ਸੀ। ਔਰ ਦੂਏ ਸੇ ਸਾਹਮਣੇ ਕੋ ਬੰਦੂਕ ਸੀ, ਗੱਡੇ ਦੀ ਸੋਨੀ ਦੇ ਨਾਲ ਸਾਡੇ ਸੀ ਲੰਬਾ ਨਹੀਂ ਹੋਈ ਸੀ ਬਲੈਂਡ, ਉਹ ਵੀ ਨਜ਼ਰ ਪੈ ਗਈ, ਉਹ ਵੀ ਕੈਂਪ 'ਚ ਲਾ ਲਏ। ਕਹਿੰਦਾ ਸਾਡੇ ਕੋਲ ਮੈਂ ਇੱਦਾਂ ਹੀ ਕੋਈ ਸ਼ੈ ਨਹੀਂ। ਅੱਛਾ, ਇਹ ਦੱਸੋ ਵੀ ਉਦੋਂ ਉਸ ਤੋਂ ਬਾਅਦ ਜਦੋਂ 94 ਤੱਕ ਤੇ ਹੁੰਦਾ ਰਿਹਾ ਰਾਬਤਾ, ਕਦੀ ਕੋਸ਼ਿਸ਼ ਨਹੀਂ ਕੀਤੀ ਜਾਣ ਦੀ ਵੀ ਆਪਣੇ ਦੇਸ਼ ਜਾ ਕੇ ਵੇਖ ਆਈਏ? ਮੈਂ ਨਹੀਂ ਗਿਆ, ਗਿਆ ਹੀ ਨਹੀਂ, ਕੋਸ਼ਿਸ਼ ਨਹੀਂ ਕੀਤੀ। ਉੱਥੇ ਜਾਣਾ ਫਿਰ ਕੋਲ ਉਹ ਬਾਹਰ ਚਲਾ ਗਿਆ, ਵਿਆਨਾ ਚਲਾ ਗਿਆ, ਨਾਲੇ ਉਹ ਕੌਮ ਦਾ ਸਿਆਸੀ ਬੰਦਾ ਬਣ ਗਿਆ, ਕਮਿਊਨਿਸਟ ਖਿਆਲ ਦਾ ਹੋ ਗਿਆ। और एक सीगा पंडित जगदीश राम नंगल बेटा, ਉਹਦਾ ਪਿੰਡ ਸਾਖ ਤਹਿਸੀਲ ਉਹਨਾਂ 'ਚ, ਉਹ ਤਾਂ ਉਹਦਾ ਭਾਈ, ਉਹ ਦੋਨੋਂ ਸਾਨੂੰ ਕੈਂਪ 'ਚ ਆਉਂਦਾ ਦੁਸਹਿਰਾ ਮਨਾ ਕੇ ਜਲੰਧਰ ਜਾ ਰਿਹਾ ਸੀ, ਰਸਤੇ ਵਿੱਚ ਮੇਰੇ ਪੈਦਲ ਜਾਂਦੇ। ਉਹ ਵੀ ਬਹੁਤ ਅੱਛਾ ਸੀ, ਪੜ੍ਹਾਈ ਨੂੰ 640 ਨੰਬਰ ਉਹਨੇ ਲਏ ਸੀ। ਉਹ ਦੋ ਸੀ ਸਾਡੇ। ਅੱਛਾ, ਇੱਕ ਦਰਸ਼ਨ ਸਿੰਘ ਵੀ ਕੋਈ ਦੱਸਦੇ ਸੋ? ਦਰਸ਼ਨ ਸਿੰਘ ਵੀ ਦੱਸਦੇ ਸੋ ਪਹਿਲਾਂ? ਦਰਸ਼ਨ ਸਿੰਘ ਨਹੀਂ, ਦਰਸ਼ਨ ਸਿੰਘ ਦਾ ਮਿਡਲ 'ਚ ਸੀਗਾ ਸਾਡੇ ਨਾਲ। ਅੱਛਾ, ਉਹ ਤਾਂ ਬੜਾ ਅੱਲਾਹ ਨੂੰ ਨੇਕੀ ਦੇ ਦੇ, ਅਸੀਂ ਮੁਹਾਜ਼ਰ ਹੋ ਕੇ ਕੈਂਪ 'ਚ ਆਏ ਤਾਂ ਉਹ ਜਿਹੜਾ ਆਟੇ ਦੀ ਵੰਡ ਲੈ ਕੇ ਆਇਆ ਸੀ। ਦਰਸ਼ਨ ਸਿੰਘ ਕਿੱਥੋਂ ਦਾ ਸੀ? ਕੈਂਪ 'ਚ ਲੈ ਕੇ ਆਇਆ ਆਟਾ ਸਾਡੇ ਕੋਲ। ਕਿੱਥੋਂ ਦਾ ਸੀ ਉਹ? ਉਹ ਨਾਲ ਦੇ ਮੌਦਾ ਤਨੂਲੀ ਸਾ, ਮੌਦਾ ਸਾਡੇ ਨਾਲ ਦਾ ਤਨੂਲੀ। ਠੀਕ ਹੈ। ਉਹ ਸਾਡਾ ਪਿੰਡ 9 ਮਿੰਟ ਦਾ ਹੁਸ਼ਿਆਰਪੁਰ, ਉਹ 8 ਮਿੰਟ ਸੜਕ ਦੇ ਉੱਤੇ ਹੀ ਸਾ। ਅੱਲਾਹ ਨੂੰ ਨਸੀਬ ਕਰੇ। ਉਹਦੇ ਮਾਂ ਪਿਓ ਵੀ ਬੇਚਾਰੇ ਚੰਗੇ ਸੀ। ਅੱਛਾ, ਉਹ ਆਟਾ ਲੈ ਕੇ ਆਏ ਸੀ ਮਗਰੋਂ ਜਦੋਂ ਕੈਂਪ 'ਚ ਆਏ? ਮਗਰ ਆਟੇ ਦੀ ਵੰਡ ਲੈ ਕੇ ਕੈਂਪ 'ਚ ਆਇਆ। ਅੱਛਾ, ਇਹ ਦੱਸੋ ਤੁਸੀਂ ਵੀ ਆਪਣਾ ਉਹ ਪਿੰਡ ਜਾਂ ਉਹ ਘਰ ਜਾਂ ਉਹ ਜਗ੍ਹਾ ਉਹ ਤੁਹਾਡੇ ਜ਼ਿਹਨ 'ਚ ਹੈ ਹਾਲੀ? ਕਦੀ ਉਹ ਖਿਆਲ 'ਚ ਘੁੰਮਦੀ ਹੈ ਇਸ ਤਰ੍ਹਾਂ ਦਾ ਮੇਰਾ ਘਰ, ਸਾਡਾ ਘਰ ਸੀ, ਇਸ ਤਰ੍ਹਾਂ ਦਾ ਪਿੰਡ ਸੀ? ਉਹ ਸਾਰਾ ਮੈਨੂੰ ਸਾਰਾ ਨਕਸ਼ਾ ਹੀ ਯਾਦ, ਸਾਰੇ ਪਿੰਡ ਦਾ ਵੱਖਾ ਕੀ ਆ ਜਾਂਦਾ ਨਕਸ਼ਾ ਹੀ, ਸਭ ਕੁਛ ਯਾਦ ਆ। ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਉਸੇ ਤਰ੍ਹਾਂ। ਅੱਛਾ, ਇਹ ਦੱਸੋ ਵੀ ਹੁਣ ਸਾਡੇ ਤੱਕ ਜਿਹੜੀ ਹੈ ਨਾ, ਤੁਹਾਡੇ ਤੋਂ ਤੁਰ ਕੇ ਸਾਡੇ ਤੱਕ ਤੀਸਰੀ ਪੀੜ੍ਹੀ ਹੋ ਗਈ ਹੈ। ਤੀਸਰੀ ਮੈਂ ਕਿਹਾ ਤੀਸਰੀ ਪੀੜ੍ਹੀ ਹੋ ਚੱਲੀ ਆ, ਸਾਡੇ ਤੱਕ ਪਹੁੰਚ ਗਿਆ। ਹਾਂ ਜੀ। ਤੇ ਹੁਣ ਨਵੀਂ ਨਸਲ ਜਿਹੜੀ ਆ, ਉਹਨਾਂ ਨੂੰ ਕੀ ਪੈਗਾਮ ਦੇਣਾ ਵੀ ਪਹਿਲਾਂ ਆਪਾਂ ਕਿਵੇਂ ਵਸਦੇ ਸਾਂ, ਫਿਰ ਕਿਸ ਤਰ੍ਹਾਂ ਆਜ਼ਾਦੀ ਲਈ ਕਿਸ ਤਰ੍ਹਾਂ ਪਾਕਿਸਤਾਨ ਬਣਿਆ, ਕਿੰਨੀਆਂ ਮੁਸ਼ਕਲਾਂ ਦੇ ਨਾਲ, ਤੇ ਉਹਨਾਂ ਨੂੰ ਥੋੜ੍ਹਾ ਜਿਹਾ ਕੋਈ ਮੈਸੇਜ ਪੈਗਾਮ ਕੀ ਦਿਓਗੇ? ਉਹ ਹੁਣ ਕਿਤਾਬਾਂ ਬਥੇਰੀਆਂ ਪੜ੍ਹ ਲੈਂਦੇ, ਉਹ ਦੱਸਣ ਦੀ ਲੋੜ ਨਹੀਂ ਰਹੀ। ਕਿਤਾਬਾਂ ਜਿਹੜੀਆਂ ਸਹੀ ਦੱਸਦੀਆਂ ਨਹੀਂ ਗੀਆਂ, ਕੀ ਖਿਆਲ ਹੈ? यारे गंगा जमने हर शब्द सा जो मुयसर, चाहे कि खुद मिलेगी कहता हूँ अलविदाब। ਹੁਣ ਜਮਨਾ ਦਵੀ ਦੇ ਦੁਆ ਆਦਮੀ ਸੁਣਦਾ, ਉਹ ਕਹਿੰਦਾ ਖੋਲਾ ਜਮਨਾ ਦਵੀ ਕੌਣ ਸੀ? ਦੀਦਾਰੇ ਜਮਨਾ ਦੇਵੀ, ਉਹ ਹਿੰਦੂਆਂ ਦਾ ਹੋਸਟਲ ਸੀ, ਰੋਟੀ ਅਸੀਂ ਦਿਖਾਈ ਸੀ ਉੱਥੇ ਰਹਿੰਦੇ ਸੀ ਨਾ। ਤੇ ਰਾਤ ਨੂੰ ਦਾਲ ਹੁੰਦੀ ਸੀ ਪਤਲੀ ਜਿਹੀ, ਮਾਸ਼ ਦੀ ਪਤਲੀ ਜਿਹੀ ਦਾਲ, ਉਹਨੂੰ ਸਾਥੇ ਗੰਗਾ ਜਮਨੀ। ਉਹ ਦੱਸਣਾ ਪੈਂਦਾ। दिदारे गंगा जमने हर शब्द सा जो मुयसर, चाहे कि खुद मिलेगी कहता हूँ अलविदाब। सैकंड हैंड साइकिल बड़ी अच्छी हालत 16 रुपए का आ गया था। 16 रुपए का? हाँ, लिया किते को? 45 रुपए का फिर नवा आ जाता था। 17-75 रुपए का हरकुलिस आ जाता था नवा। हरकुलिस ऐसे आके मैं लिया हरकुलिस नवा। अब एरिया ऑफिस जब गया तो 90-95 का सब है, मैं 100 नवांगा लिया, महंगा हो गया। ठीक ठीक, चलो बहुत मेहरबानी, शुक्रिया ਤੁਹਾਡਾ, ਤੁਸੀਂ ਟਾਈਮ ਦਿੱਤਾ। नहीं असल ਤੁਹਾਡੀ ਮਿਹਰਬਾਨੀ ਆ, ਤੁਸੀਂ ਇੰਨੇ ਕੀਮਤੀ ਵਕਤ ਤੁਹਾਡਾ, ਅਸੀਂ ਤਾਂ ਰਹਿਣਾ ਇੱਥੇ ਆਪਣਾ ਵਿਹਲੇ ਰਹਿਣਾ। ਇਸ ਤਰ੍ਹਾਂ ਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਤੁਹਾਡੇ ਤੱਕ ਸਾਂਝੀ ਕਰਦੇ ਰਹਾਂਗੇ। ਇਸ ਤਰ੍ਹਾਂ ਦੇ ਪ੍ਰੋਗਰਾਮ ਵੀਡੀਓਜ਼ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਦੀ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ। ਸਾਡੀ ਦੂਜੀ ਬਾਜੀ